4 ਤਰੀਕ ਨੂੰ ਅਸੀਂ ਇੱਧਰ ਬੈਠੇ ਗੱਲਾਂ ਕਰਨ ਰਹੇ ਆ। ਇੱਕ ਬੰਨੇ ਮੇਰੇ ਮੰਜਾ ਹੈ ਤੇ ਇੱਕ ਬੰਨੇ ਹੋਰ ਬੰਦਾ ਸਾਹਮਣੇ ਮੇਰੇ ਬੈਠਾ, ਤੇ ਉਹ ਗੋਲੀ ਉਹਨੂੰ ਆਣ ਕੇ ਵੱਜ ਗਈ, ਉਹ ਡਿੱਗ ਪਿਆ ਉੱਥੇ। ਉਹ ਸਭ ਤੋਂ ਪਹਿਲਾਂ ਮੇਰੇ ਸਾਹਮਣੇ ਉਹ ਸ਼ਹੀਦ ਹੋਇਆ ਵਾ, ਮਤਲਬ ਮੇਰੇ ਸਾਹਮਣੇ ਬੈਠਾ ਬੰਦਾ ਮੇਰੇ ਨਾਲ ਹੀ ਗੱਲਾਂ ਕਰਨ ਲਿਆ। ਕਹਿੰਦੇ ਸ਼ਦਾਈਆ ਇੰਨੀਆਂ ਗੋਲੀਆਂ ਚੱਲਣੀਆਂ, ਕਿੱਧਰ ਫਿਰਨ ਡਿਆ ਤੂੰ? ਮੈਂ ਕਿਹਾ ਜੀ ਮੈਂ ਹਰਿਮੰਦਰ ਸਾਹਿਬ ਚੱਲਿਆ ਵਾਂ, ਤੇ ਚੱਲਿਆ ਵੀ ਤਾਂ ਵਾਂ ਵੀ ਮੈਂ ਦੇਖ ਹੀ ਰਿਹਾ ਕਿ ਇੰਨਾ ਜੰਗ ਹੋ ਰਹੀ ਹੈ, ਤੇ ਉਦੋਂ ਨਾ ਹਰਿਮੰਦਰ ਸਾਹਿਬ ਦੇ ਵਿੱਚ ਰਾਗੀ ਕੀਰਤਨ ਕਰ ਰਹੇ ਸੀ। ਮੈਂ ਵੇਖਣਾ ਚਾਹੁੰਦਾ ਸੀ ਵੀ ਕਿਹੜੇ ਸਿੰਘ ਨੇ ਜਿਹੜੇ ਹੁਣ ਇੰਨੀ ਜੰਗ 'ਚ ਵੀ ਕੀਰਤਨ ਕਰੀ ਜਾਂਦੇ ਨੇ। ਮੈਂ ਝਰਨੇ ਸਾਣੀ ਉਹਨਾਂ ਨੂੰ ਆਵਾਜ਼ ਮਾਰੀ ਹੈ, ਮੈਂ ਕਿਹਾ ਜੀ ਸਾਨੂੰ ਪਾਣੀ ਪਿਆਲ ਦਿਓ ਯਾਰ, ਤੁਸੀਂ ਪਾਣੀ ਕਿਉਂ ਨਹੀਂ ਦੇਣ ਡੇ? ਅਸੀਂ ਧਿਆਏ ਹਾਂ, ਤੁਸੀਂ ਕਿਉਂ ਨਹੀਂ ਪਾਣੀ ਦੇਣ ਡੇ ਸਾਨੂੰ? ਉਹ ਕਹਿੰਦਾ ਪਾਣੀ ਪੀਣਾ ਹੈ। ਜਦੋਂ ਮੈਨੂੰ 2-3 ਵਾਰੀ ਕਿਹਾ, ਮੈਂ ਕਿਹਾ ਹਾਂ। ਉਹਨੇ ਸਿੱਧਾ ਕਰਕੇ ਨਾ ਬ੍ਰਿਸ਼ਟ ਮਾਰਿਆ ਉੱਧਰ। ਜੇ ਮੈਂ ਖਾਲਸਤਾਨ ਦਾ ਨਾਰਾ ਮਾਰਾਂਗਾ ਜਾਂ ਭਿੰਡਰਾਂ ਵਾਲਿਆਂ ਦਾ ਨਾਂ ਲਵਾਂਗਾ ਤੇ ਇਹਨਾਂ ਨੇ ਮੈਨੂੰ ਗੋਲੀ ਮਾਰ ਦੇਣੀ ਹੈ। ਤੇ ਮੈਂ ਚਾਹੁੰਦਾ ਸੀ ਸ਼ਹੀਦ ਹੋਣਾ। ਇੱਕ ਬੀਬੀ ਕੋਲੋਂ ਛੋਟਾ ਜਿਹਾ ਬੱਚਾ ਮਿਲਟਰੀ ਵਾਲੇ ਨੇ ਖੋਹ ਕੇ ਦੇ ਅੱਗ ਵਿੱਚ ਸੁੱਟਿਆ ਜਿੰਦਾ ਹੀ। ਇਹ ਸਾਡੇ ਸਾਹਮਣੇ ਦੀ ਗੱਲ ਹਾਂਜੀ। ਉਹ ਬੀਬੀ ਕਹਿਣ ਡਈ ਹੈ ਵੀ ਮੇਰਾ ਘਰ ਵਾਲਾ ਮਾਰਿਆ ਗਿਆ, ਅੱਗੇ ਹੀ ਉਹ ਦੱਸਣ ਡਈ, ਰੋਣ ਡਈ ਹੈ। ਤੇ ਉਹ ਆਂਦਾ ਵੀ ਇਹ ਕਿਉਂ ਜਿੰਦਾ ਹੈ, ਇਸਕੋ ਕਿਉਂ ਨਹੀਂ ਮਰਨੇ ਦਿਆ? ਉਹਨੇ ਫੜ ਕੇ ਪਟਕ ਕੇ ਉਹਨੂੰ ਵਿੱਚ ਸੁੱਟਿਆ ਵਾ। ਕਮਰਿਆਂ 'ਚ ਵਾੜ ਕੇ ਨਾ ਲੋਕਾਂ ਨੂੰ, ਜਿਸ ਤਰ੍ਹਾਂ ਕਿਸੇ ਕਮਰੇ 'ਚ ਅੰਦਰ ਵਾੜ ਲਿਆ, ਬਾਹਰੋਂ ਜਿੰਦਰਾ ਮਾਰਤਾ, ਕੁੰਡਾ ਮਾਰਤਾ ਹੈ, ਤੇ ਉਹਦਾ ਜਿਹੜਾ ਉੱਤੋਂ ਝਰਨਾ ਹੈ ਨਾ, ਉਹਦੇ ਥਾਣੀ ਅੰਦਰ ਬੰਬ ਸੁੱਟ ਦਿੱਤਾ। ਜਦੋਂ ਸਾਨੂੰ ਘੰਟਾ ਘਰ ਲਿਆਂਦਾ ਉਹਨਾਂ ਨੇ, ਘੰਟਾ ਘਰ ਦੀ ਬਾਈ ਲਿਆ ਕੇ ਬਾਹਰ ਹਲੇ ਬਾਇਆ ਹੀ ਹੈ। ਉੱਥੇ ਫਿਰ ਹਿੰਦੂ ਆਏ ਨੇ ਜਿਨ੍ਹਾਂ ਨੇ ਮਤਲਬ ਕਿ ਭੰਗੜੇ ਪਾਏ ਆ ਸਾਡੇ ਸਾਹਮਣੇ, ਪੂੜੀਆਂ ਵੀ ਵੰਡੀਆਂ, ਛੋਲੇ ਵੀ ਵੰਡੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਰਦਾਰ ਜਸਵਿੰਦਰ ਸਿੰਘ। ਸਰਦਾਰ ਜਸਵਿੰਦਰ ਸਿੰਘ ਨੇ ਜੂਨ 1984 'ਚ ਜਦੋਂ ਤੀਜਾ ਘੱਲੂਘਾਰਾ ਵਾਪਰਿਆ, ਉਹ ਸਾਰਾ ਦ੍ਰਿਸ਼ ਆਪਣੇ ਅੱਖੀਂ ਦੇਖਿਆ, ਕਿਉਂਕਿ ਇਹ ਉਸ ਸਮੇਂ ਅੰਦਰ ਸਨ। ਅਤੇ ਉਸ ਤੋਂ ਬਾਅਦ ਇਹਨਾਂ ਨੇ ਜੋਧਪੁਰ ਜੇਲ੍ਹ ਵੀ ਕੱਟੀ ਹੈ, ਅਤੇ 1988 ਦੇ ਵਿੱਚ ਰਿਹਾ ਹੋ ਕੇ ਬਾਹਰ ਆਉਂਦੇ ਨੇ। ਆਓ ਇਹਨਾਂ ਨਾਲ ਅੱਜ ਇਸ ਵਿਸ਼ੇ 'ਤੇ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਾਰਾ ਘਟਨਾਕ੍ਰਮ ਵਾਪਰਿਆ, ਜਾਂ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਕੌਮੀ ਘਰ ਦੇ ਵਾਸਤੇ ਸੰਘਰਸ਼ ਸ਼ੁਰੂ ਕੀਤਾ, ਕਿਉਂਕਿ ਮੈਨੂੰ ਇਹ ਵੀ ਪਤਾ ਲੱਗਾ ਕਿ ਤੁਹਾਡੇ ਪਿਤਾ ਜੀ ਜਿਹੜੇ ਦਲ ਖਾਲਸਾ ਦੇ ਫਾਊਂਡਰ ਮੈਂਬਰਾਂ ਵਿੱਚੋਂ ਸਨ, ਤਾਂ ਇਹਦੇ ਬਾਰੇ ਜਿਹੜਾ ਮੈਂ ਚਾਹੁੰਦਾ ਕਿ ਤੁਸੀਂ ਸਾਰੀ ਜਿਹੜੀ ਗੱਲਬਾਤ ਸਾਡੇ ਨਾਲ ਸਾਂਝੀ ਕਰੋ। ਉਹ ਜੀ ਮੇਰੇ ਪਿਤਾ ਜੀ ਜਿਹੜੇ ਹੀ ਦਲ ਖਾਲਸਾ ਦੇ ਮੈਂਬਰ ਸੀ, ਤੇ ਇਹਨਾਂ ਨੇ ਸੰਨ 1978 ਦੇ ਵਿੱਚ ਉੱਥੇ ਅਨੰਦਪੁਰ ਸਾਹਿਬ ਖਾਲਿਸਤਾਨ ਦਾ ਝੰਡਾ ਚੜਾਇਆ ਸੀ। ਤੇ ਉਹਦੇ ਵਿੱਚ ਫਿਰ ਇਹਨਾਂ ਨੂੰ ਮਤਲਬ ਕਿ ਪੁਲਿਸ ਫੜਦੀ ਸੀ, ਗੌਰਮੈਂਟ ਫਿਰ ਉਹਨਾਂ ਨੂੰ ਲੈ ਗਈ ਵੀ ਫੜ ਕੇ, ਜੇਲ੍ਹ ਵਿੱਚ ਵੀ ਰਹੇ ਗੁਰਦਾਸਪੁਰ। ਤੇ ਉਹਦੇ ਤੋਂ ਬਾਅਦ ਫਿਰ ਜਦੋਂ ਸੰਤਾਂ ਨੇ ਮੋਰਚਾ ਲਾ ਦਿੱਤਾ ਹਰਿਮੰਦਰ ਸਾਹਿਬ, ਇਹ ਫਿਰ ਮੇਰੇ ਪਿਤਾ ਜੀ ਉੱਥੇ ਚਲੇ ਗਏ ਸੀ ਉਹਨਾਂ ਦੇ ਕੋਲ, ਉਹਨਾਂ ਕੋਲ ਹੀ ਰਹਿਣ ਡੈ ਪਏ। ਉੱਥੇ ਉਹਨਾਂ ਨੇ ਭਾਈ ਅਮਰੀਕ ਸਿੰਘ ਨੂੰ ਕਮਰਾ ਦੇ ਦਿੱਤਾ 102 ਨੰਬਰ ਸਰਾਂ ਦੇ ਵਿੱਚ, ਤੀਸਰੀ ਮੰਜ਼ਿਲ। ਤੇ ਜਦੋਂ ਫਿਰ ਪੁਲਿਸ ਦੁਬਾਰਾ ਪਈ ਤੇ ਉਹਨਾਂ ਨੇ ਮੈਨੂੰ ਫੜ ਲਿਆ। ਮੈਨੂੰ ਫੜਨ ਕਰਕੇ ਫਿਰ ਮੇਰੇ ਪਿਤਾ ਜੀ ਨੂੰ ਪੇਸ਼ ਹੋਣਾ ਪਿਆ ਤੇ ਫਿਰ ਇਹਨਾਂ ਨੂੰ ਤਕਰੀਬਨ 1.25 ਮਹੀਨਾ ਉਦੋਂ ਗੁਰਦਾਸਪੁਰ ਜੇਲ੍ਹ 'ਚ ਰਹੇ, ਤੇ ਮੈਂ ਮੁਲਾਕਾਤ 'ਤੇ ਵੀ ਜਾਂਦਾ ਰਿਹਾ। ਪਰ ਜਦੋਂ ਇਹ ਵਾਪਸ ਆਏ ਨੇ, ਫਿਰ ਮੈਨੂੰ ਨਾਲ ਹੀ ਲੈ ਗਏ ਨੇ, ਤੇ ਦੋਵੇਂ ਪਿਓ ਪੁੱਤਰ ਹੀ ਉੱਥੇ ਚਲੇ ਗਏ। ਅੱਛਾ, ਮਤਲਬ ਤੁਸੀਂ 102 ਨੰਬਰ ਕਮਰਾ ਗੁਰੂ ਰਾਮਦਾਸ ਸਰਾਂ 'ਚ ਪੱਕੇ ਤੌਰ 'ਤੇ ਰਹਿੰਦੇ ਹੁੰਦੇ ਸੀ? ਪੱਕੇ ਤੌਰ 'ਤੇ ਉੱਥੇ ਰਹਿੰਦੇ। ਭਾਈ ਅਮਰੀਕ ਸਿੰਘ ਵੱਲੋਂ ਤੁਹਾਨੂੰ ਕਮਰਾ ਲੈ ਕੇ ਦਿੱਤਾ ਗਿਆ? ਭਾਈ ਅਮਰੀਕ ਸਿੰਘ ਨੇ ਕਮਰਾ ਲੈ ਕੇ ਦਿੱਤਾ ਸੀ, ਤੇ ਮੈਂ ਫਿਰ ਸਾਰਾ ਦਿਨ ਵਿਹਲਾ ਨਹੀਂ ਰਹਿ ਸਕਦਾ, ਮੇਰਾ ਵਿਹਲਾ ਟਾਈਮ ਨਹੀਂ ਪਾਸ ਹੁੰਦਾ। ਤੇ ਫਿਰ ਮੈਂ ਭਗਤ ਪੂਰਨ ਸਿੰਘ ਜੀ ਨੂੰ ਮਿਲ ਕੇ ਤੇ ਉਹਨਾਂ ਨੂੰ ਕਿਹਾ ਵੀ ਮੈਨੂੰ ਥੋੜ੍ਹੀ ਡਿਊਟੀ ਦਿਓ ਤੁਸੀਂ ਆਪਣਾ ਇੱਥੇ। ਉਹਨਾਂ ਨੇ ਹਰਿਮੰਦਰ ਸਾਹਿਬ ਵੀ ਜਿੱਥੇ ਇਸ਼ਤਿਹਾਰ ਵੰਡਦੇ ਨੇ, ਉੱਥੇ ਮੇਰੀ ਉਹਨਾਂ ਨੇ ਡਿਊਟੀ ਲਾ ਦਿੱਤੀ। ਫਿਰ ਮੈਂ ਪਿੰਗਲਵਾੜੇ ਦਾ ਮੁਲਾਜ਼ਮ ਬਣ ਕੇ ਰਿਹਾ ਵਾਂ। ਮੈਂ ਪਿੰਗਲਵਾੜੇ ਦਾ ਮੁਲਾਜ਼ਮ ਬਣ ਗਿਆ ਹਾਂ, ਤੇ ਜਿਹੜੇ ਮੇਰੇ ਪਿਤਾ ਜੀ ਉਹ ਤੇ ਉਹਨਾਂ ਦੇ ਨਾਲ ਹੀ ਜਰਨੈਲ ਸਿੰਘ ਦੇ ਨਾਲ, ਸੰਤ ਲੌਂਗੋਵਾਲ, ਦੋਵਾਂ ਨੂੰ ਮਿਲਦੇ ਹੁੰਦੇ ਸੀ। ਉਹ ਦੋਵਾਂ ਨਾਲ ਹੀ ਉਹਨਾਂ ਦੀ ਮੁਲਾਕਾਤ ਹੁੰਦੀ ਸੀ। ਹਾਂਜੀ। ਤੇ ਜਿਹੜੀ ਇਹ ਅੱਜ ਅਸੀਂ ਗੱਲਬਾਤ ਦਾ ਸਾਡਾ ਖਾਸ ਵਿਸ਼ਾ ਆ ਕਿ ਜੂਨ 1984 ਦਾ ਘੱਲੂਘਾਰਾ, ਜਿਵੇਂ ਉਹ ਸਾਰੇ ਹਾਲਾਤ ਬਣੇ ਤੇ ਜਿਵੇਂ ਸਾਰਾ ਕੁਝ ਵਾਪਰਿਆ, ਉਹਦੇ ਬਾਰੇ ਸੰਗਤ ਨੂੰ ਜਾਣਕਾਰੀ ਦਿਓ। ਉਹਦੇ ਬਾਰੇ ਜੀ, ਜਦੋਂ 4 ਤਰੀਕ ਨੂੰ ਮੈਂ ਨਾ ਜਿੱਥੇ ਤੋਖ ਪਈ ਹੁੰਦੀ ਸੀ ਲੰਗਰ ਦੇ ਲਾਗੇ, ਜਿਹੜਾ ਲਾਨ ਬਣੀ ਸੀ ਘਾਹ ਵਾਲੀ, ਤੇ ਮੈਂ ਗਰਮੀਆਂ ਦੇ ਦਿਨ ਸੀ ਤੇ ਉੱਥੇ ਸੁੱਤਾ ਆ। ਉੱਥੇ ਜਾ ਕੇ ਥੱਲੇ ਚਾਦਰ ਵਿਛਾ ਕੇ ਉੱਥੇ ਸੌਂ ਜੀਦਾ ਸੀ। ਉੱਥੇ ਮੈਂ ਸੁੱਤਾ ਵਾਂ, ਤੇ ਜਦੋਂ 4:30 ਵਜੇ ਸ਼ੁਰੂ ਹੋਇਆ ਪਹਿਲਾ ਗੋਲਾ ਜਿਹੜਾ ਆਇਆ ਨਾ, 4:30 ਵਜੇ ਅਕਾਲ ਤਖਤ ਨੂੰ ਮਾਰਿਆ ਉਹਨਾਂ ਨੇ। 4:30 ਵਜੇ ਉੱਥੋਂ ਫਿਰ ਸ਼ੁਰੂ ਹੋ ਗਿਆ ਕੰਮ। ਮਿਲਟਰੀ ਨੇ ਜਿਹੜਾ ਹਮਲਾ ਕੀਤਾ 4 ਤਰੀਕ ਨੂੰ 4:30 ਵਜੇ,
4 ਤਰੀਕ ਨੂੰ ਫਿਰ ਮੈਂ ਉਸੋਂ ਭੱਜ ਕੇ ਤੇ ਸਰਾਂ ਚਲ ਗਿਆ, ਆਪਣੇ ਕਮਰੇ ਚਲ ਗਿਆ। 4 ਦਾ ਦਿਨ ਫਿਰ ਮੈਂ ਸਾਰਾ ਸਰਾਂ 'ਚ ਹੀ ਰਿਹਾ ਵਾਂ, 4 ਦਾ ਦਿਨ ਸਾਰਾ ਸਰਾਂ 'ਚ ਹੀ ਬਤੀਤ ਕੀਤਾ। ਤੇ ਇੱਥੋਂ ਤੱਕ ਹੋਇਆ ਵੀ 4 ਤਰੀਕ ਨੂੰ ਅਸੀਂ ਇਸ ਤਰ੍ਹਾਂ ਬੈਠੇ ਗੱਲਾਂ ਕਰਨ ਰਹੇ ਆ, ਇੱਕ ਬੰਨੇ ਮੇਰੇ ਮੰਜਾ ਹੈ ਤੇ ਇੱਕ ਬੰਨੇ ਹੋਰ ਬੰਦਾ ਸਾਹਮਣੇ ਮੇਰੇ ਬੈਠਾ, ਤੇ ਉਹ ਗੋਲੀ ਉਹਨੂੰ ਆਣ ਕੇ ਵੱਜ ਗਈ, ਉਹ ਡਿੱਗ ਪਿਆ ਉੱਥੇ ਹੀ। ਉਹ ਸਭ ਤੋਂ ਪਹਿਲਾਂ ਮੇਰੇ ਸਾਹਮਣੇ ਉਹ ਸ਼ਹੀਦ ਹੋਇਆ ਵਾ, ਮਤਲਬ ਮੇਰੇ ਸਾਹਮਣੇ ਬੈਠਾ ਬੰਦਾ ਮੇਰੇ ਨਾਲ ਹੀ ਗੱਲਾਂ ਕਰਨ ਡਿਆ। ਜਦੋਂ ਮੈਂ ਉੱਠ ਕੇ ਆਪਣੇ ਕਮਰੇ 'ਚ ਗਿਆ ਵਾਂ ਤੇ ਸਾਡੇ ਕਮਰੇ ਦੇ ਵਿੱਚ ਵੀ ਨਾ ਵੱਜੀਆਂ ਹੋਈਆਂ ਆਪਣਾ, ਉਹ ਜਦੋਂ ਉਹਨਾਂ ਟੈਂਕੀ ਨੂੰ ਮਾਰਿਆ ਨਾ ਜੀ ਵੱਡਾ ਗੋਲਾ, ਜਲ੍ਹਿਆਂਵਾਲੇ ਬਾਗ ਤੋਂ ਜਦੋਂ ਟੈਂਕੀ ਨੂੰ ਮਾਰਿਆ ਨਾ ਗੋਲਾ, ਉਹਨੇ ਵੱਡਾ ਸਾਰਾ ਇੰਨਾ ਸਾਰਾ ਜਿਸ ਤਰ੍ਹਾਂ ਮਘੋਰਾ ਕਰਤਾ, ਉਹ ਪਾਣੀ ਸਾਰਾ ਜਿਹੜਾ ਟੈਂਕੀ ਦਾ ਨਿਕਲ ਗਿਆ। ਤੇ ਜਦੋਂ ਗੋਲਾ ਵੱਜਾ ਤਾਂ ਉਹਦੀਆਂ ਕੈਂਕਰਾਂ ਖਿੱਲਰ ਕੇ ਨਾ ਉਹ ਕਈਆਂ ਨੂੰ ਵੱਜੀਆਂ ਵਾ, ਸਰਾਂ ਵਿੱਚ ਵੀ ਕਈਆਂ ਨੂੰ। ਸਾਡੇ ਜਿਹੜਾ ਦਰਵਾਜ਼ਾ ਸੀ ਉਹਦੇ ਵਿੱਚ ਇੰਨੀ ਲੰਘ ਗਈ ਸੀ ਵਿੱਚ ਕੈਂਕਰ ਜੀ। ਜਿਹੜਾ ਬੰਦਾ ਤੁਸੀਂ ਦੱਸਿਆ ਤੁਹਾਡੇ ਸਾਹਮਣੇ ਬੈਠਾ ਸੀ, ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਹੋ? ਕੀ ਨਾਮ ਸੀ, ਕਿੱਥੋਂ ਦੇ ਸੀ? ਉਹਦਾ ਮੈਂ ਨਾਂ ਨਹੀਂ ਜਾਣਦਾ ਸੀ, ਉਸ ਤਰ੍ਹਾਂ ਸਰਾਂ 'ਚ ਰਹਿੰਦਾ ਸੀ, ਵਾਕਫ ਸੀ, ਪਰ ਆਪਾਂ ਪੂਰਾ ਉਹਦੇ ਐਡਰੈਸ ਤੋਂ ਨਹੀਂ ਵਾਕਫ ਸੀ ਵੀ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ। ਇਹ ਜਿਹੜਾ ਆਰਮੀ ਵੱਲੋਂ ਘੇਰਾ ਪਾਇਆ ਗਿਆ ਦਰਬਾਰ ਸਾਹਿਬ ਨੂੰ, ਪਹਿਲਾਂ ਦੱਸਦੇ ਆ ਕਿ CRP ਲੱਗੀ ਆ। 1 ਜੂਨ ਤੋਂ ਦੱਸਿਆ ਜਾਂਦਾ ਕਿ ਇਹ ਕੰਮ ਸ਼ੁਰੂ ਹੋਇਆ, ਮਈ ਮਹੀਨੇ ਦੇ ਆਖਰੀ ਹਫਤੇ 'ਚ ਫੌਜ ਭਾਰਤ ਵਿੱਚ ਆਉਣੀ ਸ਼ੁਰੂ ਹੋ ਗਈ। ਤੁਸੀਂ ਉੱਥੇ ਸੋ, ਉਹ ਜਿਹੜਾ ਮਾਹੌਲ ਉਹ ਕਿਵੇਂ ਬਣਿਆ? ਉਹ ਮਾਹੌਲ ਜੀ 1 ਜੂਨ ਨੂੰ ਨਾ BSF ਤੇ CRP ਜਿਹੜੀ ਆ ਉਹਨਾਂ ਦੇ ਨਾਲ ਫਾਇਰਿੰਗ ਹੋਈ ਹੈ। ਅੰਦਰੋਂ ਸਿੰਘਾਂ ਨੇ ਵੀ ਕੀਤੀ ਹੈ, ਉਹਨਾਂ ਨੇ ਬਾਹਰ ਮੋਰਚੇ ਲਾਏ ਸੀ, ਲੋਕਾਂ ਦੀਆਂ ਬਿਲਡਿੰਗਾਂ ਉੱਚੀਆਂ ਤੇ ਲਾਏ ਸੀ, ਉੱਥੋਂ ਗੋਲੀ ਚੱਲੀ ਹੈ। ਤੇ ਉਦਣ ਇੱਕ ਬੰਦਾ ਹੀ ਮਤਲਬ ਇੱਕ ਹੀ ਸ਼ਹੀਦ ਹੋਇਆ ਵਾ, ਸ਼ਾਮ ਤੱਕ ਚੱਲੀ ਹੈ ਗੋਲੀ ਤੇ ਫਿਰ ਉਹਨਾਂ ਨੇ ਬੰਦ ਕਰ ਦਿੱਤੀ ਹੈ। 1 ਤਰੀਕ ਨੂੰ ਬੰਦ ਹੋ ਗਈ ਹੈ, ਅੱਗੋਂ 2 ਨੂੰ ਫਿਰ ਨਹੀਂ ਚੱਲੀ ਗੋਲੀ, ਤੇ 3 ਤਰੀਕ ਨੂੰ ਮਿਲਟਰੀ ਆ ਗਈ ਹੈ। 3 ਨੂੰ ਮਿਲਟਰੀ ਨੇ ਆਣ ਕੇ ਨਾ ਬਾਹਰ ਘੇਰਾ ਪਾ ਲਿਆ, ਪਹਿਲਾਂ ਤੇ ਸ਼ਹਿਰ ਦੇ ਵਿੱਚ ਘੇਰਾ ਪਾ ਲਿਆ ਉਹਨਾਂ ਨੇ, ਜਲ੍ਹਿਆਂਵਾਲੇ ਬਾਗ ਤੱਕ ਮਿਲਟਰੀ ਆ ਗਈ ਹੈ। ਹਾਂਜੀ, ਆਉਣਾ ਜਾਣਾ ਲੋਕਾਂ ਦਾ ਬੰਦ ਕਰ ਦਿੱਤਾ। ਜਿਹੜਾ ਦਰਬਾਰ ਸਾਹਿਬੋਂ ਘਰ ਨੂੰ ਜਾ ਰਿਹਾ ਸੀ ਉਹਨੂੰ ਵਾਪਸ ਨਹੀਂ ਮੁੜ ਕੇ ਆਉਣ ਦਿੱਤਾ, ਠੀਕ ਹੈ ਨਾ। ਜਿਹੜਾ ਆ ਰਿਹਾ ਸੀ ਉਹਨੂੰ ਕਿਹਾ ਕਿ ਤੂੰ ਅੰਦਰ ਨਹੀਂ ਜਾਣਾ। ਹੁਣ 3 ਤਰੀਕ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆਇਆ ਸੀ ਉਸ ਦਿਨ, ਸ਼ਹੀਦੀ ਦਿਹਾੜਾ ਸੀ, ਉਸ 3 ਤਰੀਕ ਨੂੰ ਹੀ ਹਮਲਾ ਕੀਤਾ ਮਤਲਬ 4 ਨੂੰ ਆ, 3 ਨੂੰ ਆ ਗਏ। ਪਾਤਸ਼ਾਹ ਦਾ ਦਿਹਾੜਾ 3 ਤਰੀਕ ਨੂੰ ਹੀ, ਪਰ ਉਹਨੇ ਹਮਲਾ 4 ਤਰੀਕ ਨੂੰ ਕੀਤਾ। ਮਿਲਟਰੀ 3 ਨੂੰ ਆ ਗਈ ਸੀ। ਹਾਂਜੀ, ਇਹ 4 ਤੋਂ ਜਿਹੜਾ ਵਾਕਿਆਤ ਹੋਇਆ ਉਸ ਤੋਂ ਬਾਅਦ ਤੁਸੀਂ ਗੁਰੂ ਰਾਮਦਾਸ ਸਰਾਂ 'ਚ ਸੀ, ਉੱਥੇ ਵੀ ਇੱਕ ਮੋਰਚਾ ਸੀ ਸਿੰਘਾਂ ਦਾ, ਉਹਦੇ ਬਾਰੇ ਜਿਹੜੀ ਆ ਉਹ ਮੋਰਚੇ 'ਚ ਕੀ ਐਕਟੀਵਿਟੀ ਰਹੀ, ਕਿਵੇਂ ਚੱਲਿਆ ਸਾਰਾ, ਉਹਦੇ ਬਾਰੇ ਜਾਣਕਾਰੀ? ਉਹਦੇ ਵਿੱਚ ਉਸ ਮੋਰਚੇ ਦੇ ਵਿੱਚ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਬਲਟੋਆ, ਭਾਈ ਮਨਜੀਤ ਸਿੰਘ ਤੇ ਹਰਮਿੰਦਰ ਸਿੰਘ ਸੰਧੂ, ਇਹ ਸਾਰੇ ਬੰਦੇ ਉਸ ਮੋਰਚੇ ਵਿੱਚ ਹੀ, ਜਿਹੜਾ ਸਰਾਂ ਵਿੱਚ ਹੀ। ਤੇ ਮੇਰੇ ਕੋਲ ਬਕਾਇਦਾ ਸੁੱਕਾ ਦੁੱਧ ਹੈਗਾ ਸੀ, ਮੈਂ ਆਪਣੇ ਕਮਰੇ ਸਟੋਪ ਰੱਖਿਆ ਸੀ, ਮੈਂ ਬਕਾਇਦਾ ਇਹਨਾਂ ਨੂੰ ਚਾਹ ਬਣਾ ਕੇ ਤੇ ਇਹਨਾਂ ਦੀ ਮੋਰਚੇ 'ਚ ਇਹਨਾਂ ਨੂੰ ਦੇ ਕੇ ਆਉਂਦਾ ਰਿਹਾ। ਹਾਂਜੀ, ਤੇ ਮੈਂ ਆਪ ਨਹੀਂ ਨਾ ਗੋਲੀ ਚਲਾਉਣੀ ਜਾਣਦਾ ਹਾਂ, ਨਾ ਮੈਂ ਕੋਈ ਫਾਇਰ ਕੀਤਾ, ਨਾ ਮੈਨੂੰ ਜਾਚ ਹੀ, ਤੇ ਨਾ ਮੈਨੂੰ ਭਗਤ ਪੂਰਨ ਸਿੰਘ ਨੇ ਇਸ ਕੰਮ 'ਚ ਪੈਣ ਤੋਂ ਵੀ ਰੋਕਿਆ ਸੀ। ਕਹਿੰਦੇ ਵੀ ਤੂੰ ਆਪਣਾ ਹੀ ਕੰਮ ਕਰਨਾ ਵਾ, ਜਿਹੜਾ ਸੰਸਥਾ ਦਾ ਕੰਮ ਹੈ ਉਹੀ ਕਰਨਾ। ਅੱਜ ਵੀ ਮੈਂ ਉਹੀ ਕਰ ਰਿਹਾ, ਅੱਜ ਵੀ ਮੈਂ ਉਸੇ ਡਿਊਟੀ 'ਤੇ ਹੀ ਹਾਂ। ਹਾਂ, ਜਦੋਂ ਜਿੰਨਾ ਚਿਰ ਮੈਂ ਜੇਲ੍ਹ 'ਚ ਰਿਹਾ ਵਾਂ, ਬਾਅਦ 'ਚ ਮੈਂ ਆਣ ਕੇ ਫਿਰ ਭਗਤ ਜੀ ਨੇ ਮੈਨੂੰ ਸੁਨਾਹ ਕਰ ਲਿਆ ਕਿ ਤੂੰ ਮੇਰੇ ਕੋਲ ਆ ਜਾ, ਮੈਂ ਫਿਰ ਭਗਤ ਜੀ ਦੇ ਕੋਲ ਆ ਗਿਆ। ਇਹ ਮੋਰਚੇ ਬਾਰੇ ਥੋੜੀ ਜਾਣਕਾਰੀ ਦਿਓ, ਜਿਹੜਾ ਇਹ ਗੁਰੂ ਰਾਮਦਾਸ ਸਰਾਂ ਦੇ ਵਿੱਚ ਸੀ। ਉਹ ਮੋਰਚਾ ਜੀ ਫਿਰ ਉਹਦੇ ਬਾਰੇ ਤੇ ਜਦੋਂ ਜਿੰਨਾ ਚਿਰ ਤੇ ਉਹ ਛੋਟੀ ਫਾਇਰਿੰਗ ਸੀ ਉਹਨਾਂ ਚਿਰ ਤੇ ਮੇਤੇ ਹੋਣੀ ਲੜਦੇ ਰਹੇ ਆ, ਤੇ ਜਦੋਂ ਉਹਨਾਂ ਨੇ ਵੱਡਾ ਗੋਲਾ ਮਾਰਨੇ ਸ਼ੁਰੂ ਕਰਤੇ ਆ ਤੋਪਾਂ ਦੇ, ਇਹ ਫਿਰ ਆਪਣੇ ਮੋਰਚਾ ਛੱਡ ਕੇ ਨਾ ਤੇ ਇਹ ਆ ਗਏ ਆ। ਹਾਂਜੀ, ਇੱਥੋਂ ਤੱਕ ਵੀ ਸਾਡੇ ਕਮਰੇ ਜਾਣ ਕੇ ਇਹਨਾਂ ਨੇ ਰਫਲਾਂ ਰੱਖੀਆਂ ਨੇ, ਸਾਡੇ ਕਮਰੇ 'ਚ ਰੱਖੀਆਂ ਰਫਲਾਂ। ਹਾਂ, ਤੇ ਮੁੜ ਕੇ ਨਹੀਂ ਇਹਨਾਂ ਨੇ ਲੜਾਈ ਨਹੀਂ ਕੀਤੀ। ਜਦੋਂ ਮੇਰਾ ਜਿਹੜਾ ਜੋਸ਼ ਸੀ ਮੇਰੇ 'ਚ ਬੜਾ ਜ਼ਿਆਦਾ ਸੀ, ਮੈਂ ਜਦੋਂ ਵੇਖਿਆ ਇੱਧਰ ਦਾ ਮਾਹੌਲ ਜਿਹਾ ਠੀਕ ਨਹੀਂ ਗਾ, ਮਤਲਬ ਇਹ ਬਹਿ ਗਏ ਰਮਾਨ ਨਾਲ। ਇਹ 5 ਤਰੀਕ ਦੀ ਗੱਲ ਹੈ ਜਿਹੜੀ ਮੈਂ ਦੱਸਣ ਡਿਆ, 5 ਤਰੀਕ ਨੂੰ ਹੋ ਗਈ ਸੀ ਉਦੋਂ। 4 ਦਾ ਦਿਨ ਲੜਾਈ ਹੋਈ ਹੈ, 4 ਦੀ ਰਾਤ ਹੋਈ ਹੈ, ਤੇ 5 ਦਾ ਦਿਨ ਜਿਹੜਾ ਸਾਰਾ ਮੈਂ ਸਰਾਂ 'ਚ ਹੀ ਰਿਹਾ। 5 ਦੀ ਸ਼ਾਮ ਨੂੰ ਮੈਂ ਨਿਕਲਿਆ 5 ਵਜੇ ਨਾਲ, ਸਿੱਧਾ ਹੀ ਜਿਹੜਾ ਸਰਾਂ ਦਾ ਗੇਟ ਆ ਉੱਥੋਂ ਸਿੱਧਾ ਹੀ ਹਰਿਮੰਦਰ ਸਾਹਿਬ ਨੂੰ ਜਿਹੜਾ ਰਾਹ ਜਾਂਦਾ ਨਾ, ਉੱਧਰੋਂ ਦੀ ਮੈਂ ਗਿਆ। ਤੇ ਜਿੱਧਰੋਂ ਦੀ ਲੋਕੀ ਆਉਂਦੇ ਨੇ ਘੰਟਾ ਘਰ ਵਾਲੀ ਸਾਈਡ ਤੋਂ, ਉਧਰ ਨੂੰ ਮੈਂ ਗਿਆ ਵਾਂ। ਜਦੋਂ ਪ੍ਰਕਰਮਾ ਕਰਕੇ ਆਇਆ ਨੂੰ ਵਾਪਸ ਆਉਂਦੇ, ਮੈਂ ਉਧਰੋਂ ਦੀ ਗਿਆ ਵਾਂ, ਉਧਰੋਂ ਦੀ ਗਿਆ ਵਾਂ। ਤੇ ਫਿਰ ਮੈਨੂੰ ਨਾ ਇੱਕ ਆਪਣੇ ਬਾਬਾ ਜੀ ਹੁੰਦੇ ਸੀ, ਸੇਵਾ ਕਰਦੇ ਹੁੰਦੇ ਸੀ ਪ੍ਰਕਰਮਾ ਦੀ, ਬਾਬਾ ਦਲੀਪ ਸਿੰਘ ਉਹਨਾਂ ਦਾ ਨਾਂ ਸੀ। ਤੇ ਮੈਂ ਵੀ ਸ਼ਾਮ ਨੂੰ ਨਾ ਤਕਰੀਬਨ 1 ਘੰਟਾ ਸੇਵਾ ਹੁੰਦੀ ਸੀ, ਉਹਦੇ 1 ਘੰਟਾ ਰੋਜ਼ ਹੀ ਮੈਂ ਜਾਂਦਾ ਸੀ ਬਾਲਟੀਆਂ ਦੇ ਪਾਣੀ ਢੋਣ। ਉਹਨਾਂ ਨੇ ਮੈਨੂੰ ਵੇਖ ਲਿਆ, ਉਹਨਾਂ ਨੇ ਮੈਨੂੰ ਆਵਾਜ਼ ਵੀ ਮਾਰ ਕੇ ਕਿਹਾ, ਕਹਿੰਦੇ ਸ਼ਦਾਈਆ ਇੰਨੀਆਂ ਗੋਲੀਆਂ ਚੱਲਣੀਆਂ, ਕਿੱਧਰ ਫਿਰਨ ਡਿਆ ਤੂੰ? ਮੈਂ ਕਿਹਾ ਜੀ ਮੈਂ ਹਰਿਮੰਦਰ ਸਾਹਿਬ ਚੱਲਿਆ ਵਾਂ,
ਤੇ ਚੱਲਿਆ ਵੀ ਤਾਂ ਵਾਂ ਵੀ ਮੈਂ ਦੇਖ ਹੀ ਰਿਹਾ ਕਿ ਇੰਨਾ ਜੰਗ ਹੋ ਰਹੀ ਹੈ। ਤੇ ਉਦੋਂ ਨਾ ਹਰਿਮੰਦਰ ਸਾਹਿਬ ਦੇ ਵਿੱਚ ਰਾਗੀ ਕੀਰਤਨ ਕਰ ਰਹੇ ਸੀ। ਕੀਰਤਨ ਹੋ ਰਿਹਾ, ਸਪੀਕਰ ਚੱਲ ਰਿਹਾ ਬੈਟਰੀ ਤੇ, ਬਿਜਲੀ ਤੇ ਬੰਦ ਹੋ ਗਈ ਸੀ ਤੇ ਬੈਟਰੀ ਤੇ ਚੱਲ ਰਿਹਾ। ਤੇ ਉਹ ਮੈਂ ਵੇਖਣਾ ਚਾਹੁੰਦਾ ਸੀ ਵੀ ਕਿਹੜੇ ਕਿਹੜੇ ਸਿੰਘ ਨੇ ਜਿਹੜੇ ਹੁਣ ਇੰਨੀ ਜੰਗ 'ਚ ਵੀ ਕੀਰਤਨ ਕਰੀ ਜਾਂਦੇ ਨੇ। ਉਹ ਫਿਰ ਮੈਂ ਅੰਦਰ ਜਦੋਂ ਗਿਆ ਵਾਂ, ਕੀਰਤਨ ਸੁਣਿਆ ਵਾਂ, ਤੇ ਮੁੜ ਕੇ ਗੋਲਾਬਾਰੀ ਜ਼ਿਆਦਾ ਹੋ ਗਈ ਹੈ। ਫਿਰ ਅਸੀਂ ਉੱਥੇ ਘਿਰ ਗਏ ਅੰਦਰ ਹੀ, ਮੁੜ ਕੇ ਬਾਹਰ ਨਹੀਂ ਨਿਕਲਿਆ ਗਿਆ। 5-6 ਸਾਡੇ ਵਿੱਚ ਬੀਬੀਆਂ ਸੀ। ਗਿਆਨੀ ਮੋਹਨ ਸਿੰਘ ਜੀ ਹੈੱਡ ਗ੍ਰੰਥੀ, ਗਿਆਨੀ ਪੂਰਨ ਸਿੰਘ ਜੀ ਹੈੱਡ ਗ੍ਰੰਥੀ ਜਿਹੜੇ ਸੀ। ਗਿਆਨੀ ਪੂਰਨ ਸਿੰਘ 2 ਨੰਬਰ ਤੇ ਸੀ ਉਦੋਂ, ਤੇ ਗਿਆਨੀ ਮੋਹਨ ਸਿੰਘ ਜਿਹੜੇ ਹੈੱਡ ਗ੍ਰੰਥੀ ਇਹ 2 ਨੰਬਰ ਤੇ ਸੀ। ਇਹ ਦੋਵੇਂ ਅੰਦਰ ਸਾਡੇ ਨਾਲ। ਇਹਨਾਂ ਨੇ ਬੀਬੀਆਂ ਨੂੰ ਕਿਹਾ ਵਾ, 6 ਬੀਬੀਆਂ ਸੀ, ਤੇ ਉਹਨਾਂ ਨੂੰ ਕਿਹਾ ਵੀ ਬੀਬੀ ਜੀ ਤੁਸੀਂ ਨਾ ਮਤਲਬ ਇੱਥੋਂ ਨਿਕਲ ਜਾਓ, ਬਾਹਰ ਚੱਲ ਜਾਓ, ਕਿਉਂਕਿ ਜੇ ਮਿਲਟਰੀ ਅੰਦਰ ਆ ਗਈ ਤੇ ਸਾਨੂੰ ਕੋਈ ਗਲਤ ਮਲਤ ਗੱਲਾਂ ਕਰਨਗੇ, ਤੇ ਤੁਸੀਂ ਇਹਦੇ ਤੋਂ ਚੰਗਾ ਕਿ ਤੁਸੀਂ ਬਾਹਰ ਚੱਲ ਜਾਓ। ਹੁਣ ਬਾਹਰ ਇੰਨੀ ਗੋਲਾਬਾਰੀ ਚੱਲਣ ਡਈ ਸੀ ਵੀ ਜਿਤਨਾ ਮੀਂਹ ਵਰਨ ਡਿਆ ਨਾ ਗੋਲੀਆਂ ਦਾ, ਮੀਂਹ ਨਾਲੋਂ ਵੀ ਜ਼ਿਆਦਾ ਸੀ। ਉਹ ਹੁਣ ਡਰਦੀਆਂ ਮਾਰੀਆਂ ਬੀਬੀਆਂ ਜਿਹੜੀਆਂ ਬਾਹਰ ਨਹੀਂ ਨਿਕਲ ਰਹੀਆਂ, ਬਾਹਰ ਨਹੀਂ ਜਾਣਾ ਚਾਹੁੰਦੀਆਂ। ਫਿਰ ਸਿੰਘ ਸਾਹਿਬ ਨੇ ਉਹਨਾਂ ਨੇ ਇਹ ਕਿਹਾ ਵੀ ਬੀਬੀ ਜੇ ਤੁਸੀਂ ਨਹੀਂ ਜਾਣਾ ਨਾ, ਫਿਰ ਅਸੀਂ ਸਿੰਘ ਚੱਲ ਜਾਂਦੇ ਹਾਂ, ਤੁਸੀਂ ਅੰਦਰ ਬੈਠੀਆਂ ਰਹੋ, ਅਸੀਂ ਚੱਲ ਜਾਂਦੇ ਹਾਂ। ਜਦੋਂ ਸਿੰਘ ਸਾਹਿਬ ਨੇ ਇਹ ਗੱਲ ਕਹੀ ਹੈ ਨਾ, ਫਿਰ ਉਹ ਬੀਬੀਆਂ ਚਲੇ ਗਈਆਂ। ਸਾਨੂੰ ਨਹੀਂ ਪਤਾ ਵੀ ਮੁੜ ਕੇ ਮਾਰੀਆਂ ਗਈਆਂ, ਕੀ ਉਹਨਾਂ ਨਾਲ ਹੋਇਆ, ਕੀ ਰੱਬ ਹੀ ਜਾਣੇ ਭਾਈ। ਅਸੀਂ ਤਕਰੀਬਨ 22 ਸਿੰਘ ਜਿਹੜੇ ਸੀ ਨਾ, 22 ਗਿਣਤੀ ਸੀ ਸਾਡੀ, ਰਾਗੀਆਂ ਸਮੇਤ, ਸਿੰਘ ਸਾਹਿਬਾਂ ਸਮੇਤ 22 ਬੰਦੇ ਆ। ਅਸੀਂ ਫਿਰ 5 ਦੀ ਸਾਰੀ ਰਾਤ ਜਿਹੜੀ ਹੈ ਨਾ, ਅਸੀਂ ਉੱਥੇ ਰਹੇ ਹਾਂ। 5 ਦੀ ਜਿਹੜੀ ਰਾਤ, ਉਸ ਦੌਰਾਨ ਹੀ ਜਿਹੜੇ ਟੈਂਕ ਨਾਲ ਦਾਖਲ ਹੋਏ ਅੰਦਰ, ਤੇ ਬੂਹੇ ਤੇ ਅਸੀਂ ਬੰਦ ਕੀਤੇ। ਤੇ ਜਿੱਥੋਂ ਦੀ ਜਿੰਦਰਾ ਮਾਰੀ ਦਾ ਨਾ, ਜਿੱਥੋਂ ਜਿੰਦਰਾ ਮਾਰੀ ਦਾ ਵੱਡੀ ਚਾਬੀ, ਉਹ ਛੇਕ ਵਾਹਵਾ ਖੁੱਲ੍ਹਾ ਸੀ ਉਹਦਾ, ਉਹਦੇ ਵਿੱਚੋਂ ਦੀ ਅਸੀਂ ਵਾਰੀ ਦੇਖਦੇ ਹਾਂ ਬਾਹਰ ਨੂੰ, ਵਾਰੀ ਦੇਖਦੇ ਸੀ। ਕਦੀ ਸਿੰਘ ਸਾਹਿਬ ਵੇਖਦੇ, ਕਦੀ ਕੋਈ ਸਿੰਘ, ਕਦੀ ਕੋਈ। 4 ਗੇਟਾਂ ਦੇ ਨਾਲ ਅਸੀਂ ਅੱਖ ਲਾ ਕੇ ਤੇ ਵੇਖਦੇ ਹਾਂ ਬਾਹਰ ਨੂੰ। ਮਿਲਟਰੀ ਸਾਨੂੰ ਦੇਖਦੀ ਸੀ ਬਾਹਰ ਵੀ, ਪਰਿਕਰਮਾ 'ਚ ਆ ਗਈ ਹੈ, ਟੈਂਕ ਆ ਗਏ ਨੇ, ਤੋਹਫਾਂ ਆ ਗਈਆਂ ਨੇ, ਇਹ ਸਾਨੂੰ ਦੇਖਦਾ ਸੀ। ਫਿਰ ਉਹ 5 ਤਰੀਕ ਫਿਰ ਕੀ ਹੋਇਆ ਵੀ ਗਰਮੀ ਬੜੀ ਸੀ, ਗਰਮੀ ਦੇ ਦਿਨ ਸੀ ਬਹੁਤ, ਤੇ ਪਿਆਸੇ ਬੜੇ ਸੀ ਸਾਰੇ ਅੰਦਰ ਧਿਆਏ। ਤੇ ਹੁਣ ਹਰ ਕੀ ਪੌੜੀ ਜਿਹੜੀ ਆ ਉਹ ਕਿੱਡੀ ਕੁ ਦੂਰ ਆ ਭਲਾ ਉੱਥੋਂ ਹਰਿਮੰਦਰ ਸਾਹਿਬ ਤੋਂ, ਜਿੱਥੋਂ ਅਸੀਂ ਚੂੜਾ ਲੈਂਦੇ ਹਾਂ। ਕਿਸੇ ਦੀ ਜ਼ਰੂਰਤ ਨਹੀਂ ਪੈਣ ਦੀ ਵੀ ਉੱਥੋਂ ਤੱਕ ਜਾ ਕੇ ਨਾ ਵੀ ਕੋਈ ਪਾਣੀ ਪੀ ਆਵੇ ਜਾਂ ਲੈ ਆਵੇ ਕਿਸੇ ਵਾਸਤੇ। ਉਹ ਫਿਰ ਜਦੋਂ ਮਤਲਬ ਕਿ ਜ਼ਿਆਦਾ ਹੀ ਧਿਆਏ ਮਰਨ ਲੱਗੇ ਇਹਨਾਂ, ਤੇ ਫਿਰ ਇਹ ਮੇਰੇ ਮਨ 'ਚ ਹੀ ਇਹ ਗੱਲ ਆਈ ਹੈ, ਗੁਰੂ ਰਾਮਦਾਸ ਹੀ ਵਸਿਆ ਮਨ 'ਚ। ਗੁਰੂ ਰਾਮਦਾਸ ਦੀ ਤਾਕਤ ਹੀ ਮੈਂ ਕਹਿ ਸਕਦਾ ਵੀ ਮੇਰੀ ਸ਼ਕਤੀ ਤੇ ਨਹੀਂ ਕਹਿ ਸਕਦਾ, ਕਿਉਂਕਿ ਗੁਰੂ ਰਾਮਦਾਸ ਨੇ ਜਦੋਂ ਤਾਕਤ ਦਿੱਤੀ ਹੈ। ਤੇ ਮੈਂ ਸਿੰਘਾਂ ਨੂੰ ਕਿਹਾ, ਮੈਂ ਕਿਹਾ ਵੀ ਤੁਹਾਨੂੰ ਮੈਂ ਪਾਣੀ ਲਿਆ ਕੇ ਪਿਆ ਸਕਦਾ, ਪਰ ਮੈਨੂੰ ਉੱਤੋਂ ਦੀ ਚੜਾਓ, ਉਤਲੀ ਮੰਜ਼ਿਲ ਤੇ, ਉਤਲੀ ਮੰਜ਼ਿਲ ਚੜਾਓ, ਤੇ ਉੱਤੋਂ ਦੀ ਜਾ ਕੇ ਮੈਂ ਪੌੜੀਆਂ ਥਾਣੀ ਠਾਂ ਉਤਰਾਂਗਾ, ਉੱਥੋਂ ਦੀ ਜਾ ਕੇ ਮੈਂ ਪਾਣੀ ਲਿਆਵਾਂ। ਉਦੋਂ ਬਾਬਾ ਜੀ ਫਿਰ ਮੈਂ 2 ਬਾਲਟੀਆਂ ਪਾਣੀ ਦੀਆਂ ਲਿਆਂਦੀਆਂ ਨੇ। ਇੱਕ ਬਾਲਟੀ ਤੇ ਪਹਿਲਾਂ ਮੈਨੂੰ ਇੰਨੀ ਤੇਹ ਲੱਗੀ ਵੀ ਮੈਂ ਪੌੜੀਆਂ 'ਚ ਹੀ ਬਹਿ ਕੇ ਨਾ ਤੇ ਆਪਣੇ ਪੱਟਾਂ 'ਤੇ ਧਰ ਲਈਏ, ਜਿਹੜੀ ਲੋਹੇ ਦੀ ਬਾਲਟੀ। ਉਹ ਕੋਈ 12-13 ਕਿਲੋ ਪਾਣੀ ਮੈਂ ਪੀ ਗਿਆ, ਮੈਂ ਆਪ ਹੀ ਪੀ ਗਿਆ। ਉਹਦੇ ਵਿੱਚੋਂ ਜਿਹੜੀ ਦੂਜੀ ਬਾਲਟੀ ਉਹ ਮੈਂ ਥੱਲੇ ਲਮਕਾਈ ਹੈ। ਉਹ ਹੁਣ 22 ਬੰਦੇ ਸੀ, ਉਹਨਾਂ ਨੂੰ ਘੁੱਟ ਆਇਆ ਸਾਰਿਆਂ ਨੂੰ, ਤੇ ਉਹ ਉਹਨਾਂ ਦੇ ਮੂੰਹ ਵੀ ਗਿੱਲੇ ਨਾ ਹੋਏ। ਉਹ ਮੈਨੂੰ ਆਖਣ, ਸਿੰਘਾ ਹੋਰ ਲਿਆ, ਗੁਰਮੁਖਾ ਹੋਰ ਪਾਣੀ ਲਿਆ। ਬਾਬਾ ਜੀ ਫਿਰ ਮੈਂ 2 ਬਾਲਟੀਆਂ ਹੋਰ ਲਿਆਂਦੀਆਂ ਨੇ। ਜਿਹੜੀ ਲੋਹੇ ਦੀ ਬਾਲਟੀ ਸੀ ਉਹ ਤੇ ਫਟਾਫਟ ਐਉਂ ਨਾਪਣਾ ਹਾਂ ਤੇ ਉਸੇ ਵੇਲੇ ਭਰ ਜਾਂਦੀ ਸੀ। ਜਿਹੜੀ ਪਲਾਸਟਿਕ ਦੀ ਬਾਲਟੀ ਉਹ ਮੈਨੂੰ ਫੜ ਕੇ ਡੋਬਣੀ ਪੈਂਦੀ ਸੀ, ਤੇ ਉਹ ਫਿਰ ਤਕਰੀਬਨ ਕਾਫੀ ਚਿਰ ਲੱਗਦਾ ਸੀ ਡੋਬ ਕੇ ਭਰਦਿਆਂ। ਤੇ ਉਸ ਟਾਈਮ ਤੇ ਮਿਲਟਰੀ 4 ਸਫੇਰੇ ਲੱਗੀ ਹੈ, ਦਿਨ ਦਾ ਸਮਾਂ ਵਾ, ਰਾਤ ਨਹੀਂ ਗੀ। ਇਹ ਘਟਨਾ ਜਿਹੜੀ ਮੈਂ ਦੱਸਣ ਡਿਆ ਦਿਨ ਦੀ ਹੈ। ਪਰ ਇਹ ਮੈਨੂੰ ਅੱਜ ਤੱਕ ਇਹੋ ਹੀ ਹੈਰਾਨਗੀ ਹੈ ਵੀ ਪਤਾ ਨਹੀਂ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਹੈ ਵੀ ਉਹਨਾਂ ਨੂੰ ਮੈਂ ਦਿਖਿਆ ਹੀ ਨਹੀਂ ਗਾ ਮਿਲਟਰੀ ਨੂੰ, ਕਿ ਜਾਂ ਉਹਨਾਂ ਨੇ ਜਾਣ ਕੇ ਨਹੀਂ ਗੋਲੀ ਚਲਾਈ। ਵੀ ਜਾਣ ਕੇ ਕਿਉਂ ਨਹੀਂ ਹੋ ਸਕਦਾ, ਵੀ ਜੇ ਉਹਨਾਂ ਨੂੰ ਮੈਂ ਦਿਖਦਾ ਤਾਂ ਗੋਲੀ ਉਹਨਾਂ ਜ਼ਰੂਰ ਮਾਰਨੀ ਸੀ। 8 ਬਾਲਟੀਆਂ ਮੈਂ ਪਾਣੀ ਦੀਆਂ ਲਿਆਂਦੀਆਂ ਜੀ। ਜਦੋਂ 8 ਬਾਲਟੀਆਂ ਲਿਆਂਦੀਆਂ, ਸਾਰਿਆਂ ਦੀ ਨਿਸ਼ਾ ਹੋ ਗਈ ਹੈ, ਸਾਰੇ ਰੱਜ ਗਏ ਨੇ। 4 ਫੇਰੇ ਮੈਂ ਗਿਆ। ਫਿਰ 2 ਬਾਲਟੀਆਂ ਅਸੀਂ ਲਿਆ ਕੇ ਨਾ, ਹੋਰ ਇੱਕ ਜਿਹੜਾ ਕੜਾਹ ਪ੍ਰਸ਼ਾਦ ਵਾਲਾ ਪੀਪਾ ਜਿਹਾ ਹੁੰਦਾ, ਉਹਦੇ ਵਿੱਚ 2 ਬਾਲਟੀਆਂ ਉਸ ਟਾਈਮ ਅਸੀਂ ਪਾ ਲਈਆਂ ਸੀ। ਹਾਂਜੀ, ਜਦੋਂ ਕਿ ਉੱਧਰੋਂ ਐਲਾਨ ਹੋ ਗਿਆ ਵਾ ਸ਼ਾਮਾਂ ਦੇ, ਫਿਰ 4 ਵੱਜ ਕੇ 4:30 ਦਾ ਟਾਈਮ ਹੈ, ਜਦੋਂ ਜਿਹੜਾ ਜਨਰਲ ਵੱਡਾ ਸੀ, ਉਹ ਜਿਹੜਾ ਘੰਟਾ ਘਰ ਬਾਈ ਹੈ, ਇੱਕ ਸਾਹਮਣੇ ਵਾਲੀ ਬਾਈ ਹੈ ਨਾ ਜਿਹੜੀ ਆਟਾ ਮੰਡੀ ਵਾਲੀ, ਉਹਦੀਆਂ ਪੌੜੀਆਂ 'ਚ ਖਲੋ ਕੇ ਤੇ ਫਿਰ ਉਹ ਕਰਨ ਡਿਆ ਵਾ, ਸਪੀਕਰ 'ਚ ਬੋਲਣ ਡਿਆ ਵੀ ਜਿੱਥੇ ਵੀ ਕੋਈ ਹੈਗਾ ਵਾ ਉਹ ਹੱਥ ਖੜੇ ਕਰਕੇ ਤੇ ਬਾਹਰ ਆ ਜੇ। ਤੇ ਉਸ ਟਾਈਮ ਤੇ
ਸਿੰਘ ਇੰਨੇ ਕਾਲੇ ਪਏ ਅੰਦਰ, ਡੱਕੇ ਸੀ ਜਦੋਂ ਕਿੰਨਿਆਂ ਚਿਰਾਂ ਦੇ, ਫਟਾਫਟ ਨਿਕਲਦੀ ਕੀਤੀ ਹੈ। ਮੈਂ ਆਵਾਜ਼ਾਂ ਮਾਰਦਾ ਰਿਹਾ ਵਾਂ ਵੀ ਮਤਲਬ ਵੀ ਖਲੋ ਜਾਓ ਯਾਰ, ਅਰਦਾਸ ਕਰ ਲਈਏ, ਮਹਾਰਾਜ ਦੇ ਚਰਨਾਂ ਬੇਨਤੀ ਕਰ ਲਈਏ, ਫਿਰ ਜਾਵਾਂਗੇ। ਪਰ ਕਿਸੇ ਨੇ ਸੁਣੀ ਨਹੀਂ ਗੀ ਤੇ ਸਾਰੇ ਫਟਾਫਟ ਨਿਕਲ ਗਏ। ਜਦੋਂ ਨਿਕਲ ਗਏ ਆ ਤੇ ਮੁੜ ਕੇ ਨਾ ਸਿੰਘ ਸਾਹਿਬ, ਗਿਆਨੀ ਪੂਰਨ ਸਿੰਘ, ਗਿਆਨੀ ਮੋਹਨ ਸਿੰਘ ਤੇ ਮੈਂ ਤੀਜਾ ਬੰਦਾ, ਤਿੰਨੇ ਅਸੀਂ ਅੰਦਰ ਰਹਿ ਗਏ ਆ। ਤੇ ਗਿਆਨੀ ਮੋਹਨ ਸਿੰਘ ਨੇ ਮੈਨੂੰ, ਪੂਰਨ ਸਿੰਘ ਨੇ ਕਿਹਾ, ਕਹਿੰਦੇ ਵੀ ਤੂੰ ਨਹੀਂ ਗਿਆ? ਮੈਂ ਕਿਹਾ ਜੀ ਮੈਂ ਨਹੀਂ ਜਾਣਾ ਬਾਹਰ, ਨਾਲੇ ਜਿਸ ਤਰ੍ਹਾਂ ਕਹਿਣ ਦੇ ਹੱਥ ਖੜੇ ਕਰਕੇ ਜਾਓ, ਮੈਂ ਨਾ ਹੱਥ ਖੜੇ ਕਰਨੇ ਨਾ ਮੈਂ ਬਾਹਰ ਨਿਕਲਣਾ। ਮੈਨੂੰ ਗਿਆਨੀ ਮੋਹਨ ਸਿੰਘ ਨੇ ਕਿਹਾ ਵੀ ਅਸੀਂ ਤੇ ਹੈਡ ਗ੍ਰੰਥੀ ਆ ਇੱਥੋਂ ਦੇ, ਮਿਲਟਰੀ ਆ ਜਾਏਗੀ ਤੇ ਸਾਨੂੰ ਤੇ ਉਹਨਾਂ ਕੁਝ ਕਹਿਣਾ ਨਹੀਂਗਾ, ਹਾਂਜੀ, ਤੇ ਤੈਨੂੰ ਕੁੱਟਣਗੇ, ਮਾਰਨਗੇ, ਤੈਨੂੰ ਕਹਿਣਗੇ ਵੀ ਤੂੰ ਬਾਹਰ ਕਿਉਂ ਨਹੀਂ ਆਇਆ ਜਦੋਂ ਅਸੀਂ ਐਲਾਨ ਕੀਤਾ, ਤੇ ਤੂੰ ਇਸ ਕਰਕੇ ਤੂੰ ਚੱਲ ਜਾ, ਸਾਡੇ ਆਖੇ ਲੱਗ ਜਾ, ਤੇ ਤੂੰ ਚਲੇ ਜਾ। ਤੇ ਇੱਕ ਨਾਲੇ ਨਾ ਜਾ ਕੇ ਜਨਰਲ ਨੂੰ ਇਹ ਦੱਸ ਦੀ ਵੀ ਗਿਆਨੀ ਮੋਹਨ ਸਿੰਘ ਤੇ ਗਿਆਨੀ ਪੂਰਨ ਸਿੰਘ ਜਿਹੜੇ ਨੇ ਅੰਦਰ ਨੇ, ਤੇ ਉਹਨਾਂ ਨੂੰ ਤੁਸੀਂ ਆਵਾਜ਼ ਮਾਰੋ ਸਪੀਕਰ 'ਚ, ਤੇ ਉਹ ਬਾਹਰ ਆ ਜਾਣਗੇ, ਪਰ ਉਹ ਹੱਥ ਖੜੇ ਕਰਕੇ ਨਹੀਂ ਆਉਣਗੇ। ਤੇ ਜਦੋਂ ਮੈਂ ਵੇਖਿਆ ਘੰਟਾ ਘਰ ਜਿੱਥੇ ਜਾ ਕੇ ਨਾ, ਜਿਹੜਾ ਵੀ ਜਾਣ ਡਿਆ ਸੀ ਉਹਦੀ ਪੱਗ ਲਾਉਂਦੇ ਸੀ ਉੱਤੋਂ, ਕੇਸਕੀ ਜਿਸ ਤਰ੍ਹਾਂ ਦੀਆਂ ਮੈਂ ਬੰਨੀ ਹੈ, ਇਸ ਤਰ੍ਹਾਂ ਦੀ ਕੇਸਕੀ ਮੈਂ ਬੰਨੀ। ਉਸ ਟਾਈਮ ਵੀ ਤੇ ਆਮ ਸਿੰਘਾਂ ਨੇ ਬੰਨੀਆਂ ਹੁੰਦੀਆਂ ਸੀ। ਉਹ ਜਦੋਂ ਕੇਸਕੀ ਲਾਉਂਦੇ ਨੇ ਜਿਹਦੀ, ਤੇ ਉਹਦੇ ਮਗਰਲੇ ਬੰਨੇ ਹੱਥ ਬੰਨ ਲੈਂਦੇ ਨੇ। ਜਦੋਂ ਇਹ ਚੀਜ਼ ਮੈਂ ਵੇਖੀ ਹੈ ਤੇ ਮੈਂ ਵੀ ਨਾ ਭੀੜ ਜਿਹੀ 'ਚ ਵੜ ਕੇ ਨਾ ਤੇ ਆਪਣੀ ਕੇਸਕੀ ਆਪੇ ਲਾ ਲਈ ਹੈ। ਰੱਬ ਨੇ ਜਿਸ ਤਰ੍ਹਾਂ ਮੈਨੂੰ ਕੋਈ ਅੰਦਰੋਂ ਹੀ ਮੇਰੇ ਆਵਾਜ਼ ਦਿੱਤੀ ਹੈ, ਆਪਣੀ ਕੇਸਕੀ ਆਪੇ ਲਾ ਕੇ ਤੇ ਮੈਂ ਪਿਛਲੇ ਬੰਨੇ ਆਪਣੇ ਹੱਥਾਂ ਨੂੰ ਐਉਂ ਲਵੇਟ ਲਈ ਹੈ, ਐਉਂ ਕਰਕੇ ਵੀ ਜਿਵੇਂ ਮੇਰੇ ਹੱਥ ਵੀ ਬੰਨੇ ਹੁੰਦੇ ਆ। ਇਸ ਤਰ੍ਹਾਂ ਕਰਨ ਤੋਂ ਬਾਅਦ ਮੈਂ ਪੌੜੀਆਂ ਚੜ੍ਹਨੀਆਂ ਸ਼ੁਰੂ ਕਰਤੀਆਂ, ਜਿਹੜੀਆਂ ਜਿੱਧਰ ਜਨਰਲ ਖਲੋਤਾ ਸੀ ਵੱਡਾ। ਉਹ ਜਦੋਂ ਮੈਂ ਉਧਰ ਨੂੰ ਹੋਇਆ ਵਾਂ ਤੇ 5-6 ਗਨਮੈਨ ਇੱਧਰੋਂ, 5-6 ਇੱਧਰੋਂ, ਫਟਾਫਟ ਉਹਨਾਂ ਰਫਲਾਂ ਕੱਸ ਲਈਆਂ ਨੇ ਮੇਰੇ ਵੱਲ ਵੀ ਇਹ ਉਧਰ ਨੂੰ ਕਿੱਧਰ ਚੱਲਿਆ ਹੈ। ਤੇ ਮੈਂ ਕਿਹਾ ਜੀ ਮੈਂ ਕੋਈ ਸੁਨਾਹ ਦੇਣਾ ਉਹਨਾਂ ਨੂੰ, ਜਨਰਲ ਸਾਹਿਬ ਨੂੰ, ਤੁਹਾਡੇ ਨੂੰ ਗੱਲ ਕਰਨੀ ਹੈ। ਉਹਨਾਂ ਨੇ ਮੈਨੂੰ ਡੱਕਿਆ, ਪਰ ਜਨਰਲ ਨੇ ਕਿਹਾ ਵੀ ਆ ਲੈਣ ਦਿਓ, ਕੀ ਗੱਲ ਕਰਨੀ ਹੈ ਇਹਨੂੰ, ਆਇਓ ਕਰ ਲਓ ਗੱਲ। ਮੈਂ ਫਿਰ ਉਹਨਾਂ ਨੂੰ ਲਾਗੇ ਜਾ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਸ ਤਰ੍ਹਾਂ ਮੈਂ ਅੰਦਰੋਂ ਆਇਆ ਹਰਿਮੰਦਰ ਸਾਹਿਬ ਦੇ, ਤੇ ਸਾਡੇ ਨਾ ਜਿਹੜੇ ਗਿਆਨੀ ਮੋਹਨ ਸਿੰਘ ਜੀ ਤੇ ਗਿਆਨੀ ਪੂਰਨ ਸਿੰਘ ਜੀ ਨੇ ਉਹ ਅੰਦਰ ਨੇ, ਤੇ ਉਹਨਾਂ ਨੇ ਮੈਨੂੰ ਸੁਨਾਹ ਦੇ ਕੇ ਭੇਜਿਆ ਵਾ ਵੀ ਅਸੀਂ ਬਾਹਰ ਆਵਾਂਗੇ, ਪਰ ਹੱਥ ਨਹੀਂ ਖੜੇ ਕਰਕੇ ਆਵਾਂਗੇ, ਜੇ ਤੁਸੀਂ ਸਪੀਕਰ 'ਚ ਬੋਲ ਦਿਓ ਆ ਜਾਣਗੇ। ਉਹਨੇ ਫਿਰ ਬੋਲਿਆ, ਉਹਨੇ ਕਿਹਾ ਜੀ ਜਿਹੜੇ ਸਿੰਘ ਸਾਹਿਬ ਅੰਦਰ ਨੇ ਉਹ ਬਾਹਰ ਆ ਜਾਣ ਤੇ ਉਹਨਾਂ ਨੂੰ ਹੱਥ ਖੜੇ ਕਰਨ ਦੀ ਲੋੜ ਨਹੀਂ ਗੀ, ਸਾਡੇ ਕੋਲ ਆ ਜਾਣ ਸਿੱਧੇ। ਇਹ ਫਿਰ ਸਾਡੇ ਵਹਿੰਦਿਆਂ ਹੀ ਮਤਲਬ ਆ ਗਏ ਨੇ, ਹਾਂਜੀ ਆ ਗਏ ਨੇ। ਤੇ ਫਿਰ ਆਉਂਦਿਆਂ ਸਾਰੀ ਉਹਨਾਂ ਨੇ, ਵੱਡੇ ਅਫਸਰ ਨੇ ਇਹਨਾਂ ਨੂੰ ਕਿਹਾ ਹੈ, ਉਹਨਾਂ ਕਿਹਾ ਵੀ ਚਾਹ ਪੀਓਗੇ ਤੇ ਪ੍ਰਸ਼ਾਦਾ ਛਕੋਗੇ, ਕੀ ਤੁਹਾਡੀ ਸੇਵਾ ਕਰੀਏ। ਤੇ ਗਿਆਨੀ ਪੂਰਨ ਸਿੰਘ ਕਹਿਣ ਲੱਗੇ ਜੀ ਅਸੀਂ ਇਸ਼ਨਾਨ ਕਰਾਂਗੇ, ਪਹਿਲਾਂ ਤੇ ਅਸੀਂ ਅੰਦਰ ਰਹੇ ਹਾਂ, ਸਾਡੇ ਮੁੜਕਾ ਬੜਾ ਆਇਆ, ਅਸੀਂ ਤੇ ਪਹਿਲਾਂ ਇਸ਼ਨਾਨ ਕਰਾਂਗੇ ਜੀ, ਸਾਨੂੰ ਘਰ ਪਹੁੰਚਾਇਆ ਜਾਵੇ, ਸਾਡੇ ਘਰ ਸਾਨੂੰ ਪਹੁੰਚਾਇਆ ਜਾਏ। ਉਸੇ ਵੇਲੇ ਫਿਰ ਉਹਨੇ 10-12 ਗਨਮੈਨ ਦਿੱਤੇ ਨੇ ਜਨਰਲ ਨੇ, ਗਿਆਨੀ ਪੂਰਨ ਸਿੰਘ ਤੇ ਗਿਆਨੀ ਮੋਹਨ ਸਿੰਘ ਨੂੰ ਵੀ ਜਾਓ ਇਹਨਾਂ ਦੇ ਘਰ ਛੱਡ ਕੇ ਆਓ, ਕਿਉਂਕਿ ਰਸਤੇ 'ਚ ਵੀ ਮਿਲਟਰੀਆਂ ਲੱਗੀਆਂ ਹੋਈਆਂ, ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਤੇ ਕਿਸੇ ਨੇ ਜਾਣ ਨਹੀਂ ਦੇਣਾ। ਉਹ ਫਿਰ ਗਨਮੈਨ 12 ਨਾਲ ਦਿੱਤੇ ਨੇ ਬੰਦੇ, ਉਹ ਫਿਰ ਉਹਨਾਂ ਨੂੰ ਘਰ ਛੱਡ ਕੇ ਆਏ ਨੇ। ਸਾਨੂੰ ਫਿਰ ਉਹਨਾਂ ਨੇ ਹੱਥ ਬੰਨ੍ਹ ਕੇ ਨਾ ਤੇ ਉੱਥੇ ਪਰਿਕਰਮਾ ਜੀ ਬਾਲ ਲਿਆ। ਇਹ 6 ਤਰੀਕ ਦੀ ਗੱਲ ਹੈ, ਹਾਂਜੀ, ਜਿੱਦਾਂ ਅਸੀਂ ਫੜੇ ਗਏ ਹਾਂ 6 ਤਰੀਕ ਸ਼ਾਮ ਨੂੰ 4 ਵਜੇ ਅਸੀਂ ਫੜੇ ਗਏ ਹਾਂ। ਤੇ ਸ਼ਾਮ ਨੂੰ ਫਿਰ ਉੱਥੇ ਪਰਿਕਰਮਾ ਜੀ ਬਾਲ ਲਿਆ, ਤੇ ਜਿੱਥੇ ਬਾਬਾ ਦੀਪ ਸਿੰਘ ਜੀ ਦੀ ਸਮਾਧੀ ਹੈ, ਜਿੱਥੇ ਉਹਨਾਂ ਦਾ ਸਥਾਨ ਹੈ, ਉਹਦੇ ਲਾਗੇ ਹੀ ਸਾਨੂੰ ਭਾਈ ਰੱਖਿਆ। ਸਾਰੀ ਰਾਤ ਮਤਲਬ ਉੱਥੇ ਬੈਠੇ ਹੀ ਰਹੇ ਹਾਂ, ਸਾਨੂੰ ਭਾਅ ਹੀ ਰੱਖਿਆ, ਮਤਲਬ ਪਿੱਛੇ ਹੱਥ ਬੰਨ੍ਹ ਕੇ। ਤੇ ਪਾਣੀ ਅਸੀਂ ਮੰਗਦੇ ਰਹੇ, ਤੇਹ ਲੱਗਦੀ ਸੀ ਬਾਰ-ਬਾਰ, ਤੇ ਉਹਨਾਂ ਨੇ ਮਿਲਟਰੀ ਦੇ 1-2 ਬੰਦਿਆਂ ਦੀ ਡਿਊਟੀ ਲਾਈ ਹੋਈ ਸੀ। ਉਹ ਸਰੋਵਰ ਵਿੱਚੋਂ ਹੀ ਪਾਣੀ, ਉਹ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਦੂਰੋਂ ਨਾ ਲੈਣ ਜਾਓ, ਸਾਨੂੰ ਸਰੋਵਰ ਵਾਲਾ ਪਾਣੀ ਤੁਸੀਂ ਪਿਆਈ ਜਾਓ, ਵੀ ਇਹ ਚੰਗਾ ਵਾ ਪਾਣੀ, ਮਾੜਾ ਨੀਗਾ। ਉਹ ਫਿਰ ਸਾਨੂੰ ਸਾਰੀ ਰਾਤ ਮਿਲਟਰੀ ਵਾਲੇ ਜਿਹੜੇ ਉਹ ਪਾਣੀ ਪਿਆਲਦੇ ਰਹੇ ਆ। ਤੇ ਬਾਕੀ ਇਹ ਆ ਵੀ ਤੰਗ ਕਰਦੇ ਰਹੇ, ਕਦੀ ਗਾਂਹ ਹੋ ਜਾਓ ਤੇ ਕਦੀ ਪਿਛਾਂਹ ਹੋ ਜਾਓ, ਕਦੀ ਉਹਨਾਂ ਨੇ ਸਾਨੂੰ ਗਾਂਹ ਨੂੰ ਕਰ ਹੋ ਜਾਣਾ ਵੀ ਗਾਂਹ ਨੂੰ ਜਾਓ, ਕਦੀ ਆਖਣਾ ਪਿਛਾਂਹ ਨੂੰ ਜਾਓ, ਵੀ ਜਿਵੇਂ ਗੁਲਾਮੀ ਦਾ ਅਹਿਸਾਸ ਕਰਾਈਦਾ ਕਿਸੇ ਨੂੰ, ਕੈਦੀ ਨੂੰ ਜਿਸ ਤਰ੍ਹਾਂ ਕਰੀਦਾ। ਉਸ ਦਿਨ ਤੋਂ ਬਾਅਦ ਫਿਰ ਬਾਬਾ ਜੀ ਅਗਲਾ ਦਿਨ ਜਦੋਂ ਚੜ੍ਹਿਆ ਨਾ 7 ਤਰੀਕ ਦਾ ਫਿਰ ਕੋਈ 12-1 ਵਜੇ ਨਾਲ ਸਾਨੂੰ ਉੱਥੋਂ ਪਰਿਕਰਮਾ 'ਚੋਂ ਇਹਨਾਂ ਨੇ ਫਿਰ ਘੰਟਾ ਘਰ ਦੀ ਬਾਈ ਖੜਿਆ। ਉੱਥੇ ਫਿਰ ਇਹਨਾਂ ਨੇ ਗੱਡੀਆਂ ਖਿਲਾਰੀਆਂ ਸੀ ਮਿਲਟਰੀ ਦੀਆਂ, ਉਹਦੇ ਵਿੱਚ ਸਾਨੂੰ ਗਰਮੀਆਂ ਦੇ ਦਿਨ ਸੀ ਤੇ ਐਂ ਤੱਤੀਆਂ ਹੋਈਆਂ ਜਿਸ ਤਰ੍ਹਾਂ ਥੱਲਿਓਂ ਲੋਹੇ ਦੀਆਂ ਗੱਡੀਆਂ, ਥੱਲਿਓਂ ਫਰਸ਼ ਤਪਿਆ ਹੁੰਦਾ ਨਾ, ਉਹਦੇ ਵਿੱਚ ਫਿਰ ਸਾਨੂੰ ਇਹਨਾਂ ਬਾਲ ਕੇ ਤੇ ਮਿਲਟਰੀ ਕੈਂਪਾਂ 'ਚ ਲੈ ਗਏ ਨੇ, ਜਿੱਥੇ ਮਿਲਟਰੀ ਦੇ ਕੈਂਪ ਸੀ ਨਾ, ਜਿੱਥੇ ਮਿਲਟਰੀ ਰਹਿੰਦੀ ਹੈ,
ਉੱਥੇ ਲੈ ਗਏ ਨੇ। ਉੱਥੇ ਫਿਰ ਬਾਬਾ ਜੀ ਸਾਨੂੰ ਛੋਟੇ ਛੋਟੇ ਕਮਰਿਆਂ 'ਚ ਜਿਹੜੇ 20-20 ਬੰਦੇ 30-30 ਬੰਦੇ ਇਸ ਤਰ੍ਹਾਂ ਉਹਨਾਂ ਨੇ ਕੈਦ ਕਰਤੇ। ਹਾਂਜੀ, ਅਸੀਂ ਤਕਰੀਬਨ 30-40 ਬੰਦੇ ਹਾਂ ਇੱਕ ਕਮਰੇ 'ਚ, ਜਿੱਥੇ ਕਮਰਾ ਛੋਟਾ ਸੀ ਬਹੁਤ, ਅਸੀਂ ਮਤਲਬ ਭੀੜੇ ਰਹਿੰਦੇ ਹਾਂ ਉੱਥੇ। ਉੱਥੇ ਜਾ ਕੇ ਵੀ ਫਿਰ ਸਾਨੂੰ ਮਿਲਟਰੀ ਜਿਹੜੀ ਸੀ ਉਹਨਾਂ ਨੇ ਪਾਣੀ ਨਹੀਂ ਦਿੱਤਾ ਸਾਨੂੰ ਸਾਰੀ ਰਾਤ। ਅਸੀਂ ਮੰਗਦੇ ਰਹੇ ਹਾਂ ਵੀ ਪਾਣੀ ਤੇ ਲੱਗੀ ਸਾਨੂੰ, ਸਾਰੀ ਰਾਤ ਨਹੀਂ ਉਹਨਾਂ ਪਾਣੀ ਦਿੱਤਾ। ਫਿਰ ਮੈਂ ਨਾ ਇੱਕ ਝਰਨਾ ਜਿਹਾ ਸੀ ਉੱਤੇ, ਜਿਸ ਤਰ੍ਹਾਂ ਲੋ ਜੀ ਦਿਖਦੀ ਹੈ ਥੋੜ੍ਹੀ ਜਿਹੀ, ਉਹਦੇ ਵਿੱਚੋਂ ਮੈਂ ਬਾਹਰ ਨੂੰ ਝਾਤੀ ਮਾਰੀ ਹੈ ਤੇ ਬਾਹਰਲੇ ਬੰਦੇ ਨਲਕਾ ਲੱਗਾ ਹੈ ਤੇ ਮਿਲਟਰੀ ਵਾਲੇ ਬੰਦੇ ਖਲੋਤੇ ਆ। ਮੈਂ ਝਰਨੇ ਸਾੜੀ ਉਹਨਾਂ ਨੂੰ ਆਵਾਜ਼ ਮਾਰੀ ਹੈ, ਮੈਂ ਕਿਹਾ ਜੀ ਸਾਨੂੰ ਪਾਣੀ ਪਿਆਲ ਦਿਓ ਯਾਰ, ਤੁਸੀਂ ਪਾਣੀ ਕਿਉਂ ਨਹੀਂ ਦੇਣ ਡੇ, ਅਸੀਂ ਤੇ ਆਏ ਹਾਂ, ਤੁਸੀਂ ਕਿਉਂ ਨਹੀਂ ਪਾਣੀ ਦੇਣ ਡੇ ਸਾਨੂੰ। ਉਹ ਕਹਿੰਦਾ ਪਾਣੀ ਪੀਣਾ ਹੈ। ਜਦੋਂ ਮੈਨੂੰ 2-3 ਵਾਰੀ ਕਿਹਾ, ਮੈਂ ਕਿਹਾ ਹਾਂ। ਉਹਨੇ ਸਿੱਧਾ ਕਰਕੇ ਨਾ ਬ੍ਰਿਸ਼ਟ ਮਾਰਿਆ ਉੱਧਰ ਨੂੰ। ਉਹ ਜਦੋਂ ਬ੍ਰਿਸ਼ਟ ਮਾਰਿਆ ਤੇ ਮੈਂ ਕਮਰੇ 'ਚ ਠਾਂ ਹੋ ਗਿਆ ਵਾਂ, ਮਤਲਬ ਨਹੀਂ ਤੇ ਮੇਰੇ ਵੱਜਣਾ ਸੀ ਸਿੱਧਾ ਹੀ। ਠਾਂ ਹੋ ਗਿਆ ਤੇ ਮੈਂ ਵੱਜ ਗਿਆ। ਫਿਰ ਮੇਰੇ ਨਾਲਦਿਆਂ ਵੀ ਮੈਨੂੰ ਕਿਹਾ ਵਾ ਵੀ ਨਾ ਹੁਣ ਉੱਤੇ ਨਾ ਚੜੀ, ਤੇ ਹਨੇਰਾ ਵਾ ਕਮਰੇ 'ਚ ਬਹੁਤ। ਤੇ ਕਮਰੇ ਦੇ ਵਿੱਚ ਮਤਲਬ ਇਸ ਤਰ੍ਹਾਂ ਹੋਇਆ ਵੀ ਮੈਂ ਜਦੋਂ ਫੜੇ ਗਏ ਨਾ, ਤੇ ਮੈਂ ਜਦੋਂ ਵੇਖਿਆ ਵੀ ਹਿਸਾਬ ਕਿਤਾਬ ਜਿਹਾ ਵੀ ਇਹਨਾਂ ਹੁਣ ਆਪਾਂ ਕਾਬੂ ਆ ਗਏ ਹਾਂ, ਹਾਂਜੀ, ਤੇ ਮੈਂ ਖਾਲਿਸਤਾਨ ਦੇ ਨਾਅਰੇ ਮਾਰਨੇ ਸ਼ੁਰੂ ਕਰਤੇ। ਹਾਂਜੀ, ਖਾਲਿਸਤਾਨ ਦੇ ਨਾਅਰੇ, ਭਿੰਡਰਾਂ ਵਾਲਾ ਜਿੰਦਾਬਾਦ ਨਾਅਰੇ ਮਾਰ ਦਿੱਤੇ। ਉਹਨਾਂ ਬਾਬਾ ਜੀ ਡਾਂਗਾਂ ਕੱਢ ਲਿਆਂਦੀਆਂ ਮਿਲਟਰੀ ਵਾਲਿਆਂ ਨੇ, ਮੈਨੂੰ ਬਾਹਰ ਕੱਢ ਲਿਆ। ਬਾਹਰ ਕੱਢ ਕੇ ਉਹਨਾਂ ਮੈਨੂੰ ਫਿਰ ਕੁੱਟਿਆ ਚੰਗਾ ਚੰਗਾ, ਡਾਂਗ ਫੇਰੀ ਚੰਗੀ। ਡਾਂਗ ਫੇਰ ਕੇ ਫਿਰ ਉਹਨਾਂ ਮੈਨੂੰ ਉਸੇ ਕਮਰੇ 'ਚ ਫਿਰ ਸੁੱਟ ਆਏ। ਹਾਂਜੀ, ਉੱਥੇ ਫਿਰ ਅਸੀਂ ਮਹੀਨਾ ਰਹੇ ਹਾਂ ਜੀ, ਇੱਕ ਮਹੀਨਾ। ਇਹ ਗੱਲ ਤੁਹਾਡੇ ਦਿਮਾਗ 'ਚ ਕਿਉਂ ਆਈ ਵੀ ਇੱਥੇ ਖਾਲਿਸਤਾਨ ਦੇ ਨਾਅਰੇ ਲਾਏ ਜਾਣ? ਬਾਬਾ ਜੀ ਇਹ ਮੇਰੇ ਦਿਮਾਗ 'ਚ ਇੱਕੋ ਹੀ ਗੱਲ ਆਈ ਵੀ ਮੈਨੂੰ ਨਾ ਜਿਹੜੇ ਫੜੇ ਗਏ ਨੇ ਇਹਦੇ ਨਾਲ ਗੋਲੀ ਮਾਰ ਦੇਣਗੇ। ਜੇ ਮੈਂ ਖਾਲਿਸਤਾਨ ਦਾ ਨਾਅਰਾ ਮਾਰਾਂਗਾ ਜਾਂ ਭਿੰਡਰਾਂ ਵਾਲਿਆਂ ਦਾ ਨਾਂ ਲਵਾਂਗਾ ਤੇ ਇਹਨਾਂ ਨੇ ਮੈਨੂੰ ਗੋਲੀ ਮਾਰ ਦੇਣੀ ਹੈ। ਤੇ ਮੈਂ ਚਾਹੁੰਦਾ ਸੀ ਸ਼ਹੀਦ ਹੋਣਾ, ਮੈਂ ਚਾਹੁੰਦਾ ਸੀ ਮੈਨੂੰ ਗੋਲੀ ਵੱਜ ਜੇ ਤੇ ਮੈਂ ਮਰ ਜਾਂ, ਤੇ ਮੈਂ ਵਧੀਆ ਮੈਨੂੰ ਲੱਗਣ ਡਿਆ ਸੀ। ਪਰ ਬਾਅਦ ਵਿੱਚ ਬਾਬਾ ਜੀ ਮੈਨੂੰ ਇਹ ਗਿਆਨ ਹੋਇਆ ਵੀ ਜਿਹੜਾ ਬਾਣੀ 'ਚ ਗੁਰੂ ਗ੍ਰੰਥ ਸਾਹਿਬ 'ਚ ਜਪਜੀ ਸਾਹਿਬ 'ਚ ਲਿਖਿਆ ਨਾ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਉਦੋਂ ਮੈਨੂੰ ਪਤਾ ਲੱਗਾ ਵੀ ਆਪਣੇ ਜ਼ੋਰ ਨਾਲ ਬੰਦਾ ਮਰ ਵੀ ਨਹੀਂ ਸਕਦਾ। ਵੀ ਮਰਨਾ ਜੀਣਾ ਵੀ ਰੱਬ ਦੇ ਹੱਥ 'ਚ ਹੀ ਹੈ। ਵੀ ਜੇ ਉਹਨੇ ਮਾਰਨਾ ਹੁੰਦਾ, ਉਹਨਾਂ ਮੈਨੂੰ ਮਾਰਿਆ ਨਹੀਂ ਗਾ, ਉਹਨਾਂ ਨੇ ਮੈਨੂੰ ਗੋਲੀ ਨਹੀਂ ਮਾਰੀ, ਮਤਲਬ ਕਿ ਮੈਨੂੰ ਕੁੱਟਿਆ ਵਾ। ਜਿਹੜੀ ਚੀਜ਼ ਮੈਂ ਚਾਹੁੰਦਾ ਹਾਂ ਨਾ, ਉਹ ਗੱਲ ਫਿਰ ਨਹੀਂ ਹੋਈ। ਹਾਂਜੀ, ਤੇ ਫਿਰ ਉਹਨਾਂ ਮਹੀਨਾ ਇੱਕ ਸਾਨੂੰ ਉਹਨਾਂ ਕੈਂਪਾਂ 'ਚ ਰੱਖ ਕੇ ਤੇ ਫਿਰ ਉਹਨਾਂ ਸਾਨੂੰ ਬਾਬਾ ਲੁਧਿਆਣੇ ਜੇਲ੍ਹ ਖੜਿਆ ਮਹੀਨੇ ਬਾਅਦ। ਉਹ ਵੀ ਇੱਕ ਨਾ ਮਤਲਬ ਕਿ ਡਾਕਟਰ, ਜਿਹੜਾ ਮਿਲਟਰੀ ਦਾ ਡਾਕਟਰ ਸੀ ਨਾ, ਉਹ ਆਇਆ ਵਾ ਬਾਬਾ ਜੀ। ਜਦੋਂ ਆਇਆ ਤੇ ਉਹਨੇ ਸਾਨੂੰ ਨਾ ਬਾਹਰ ਕੱਢਿਆ ਕਮਰੇ 'ਚ, ਬਾਹਰ ਕੱਢ ਕੇ ਉਹਨੇ ਦਰਖਤਾਂ ਥੱਲੇ ਬਾਲਿਆ। ਦਰਖਤਾਂ ਥੱਲੇ ਬਾਲ ਕੇ ਫਿਰ ਉਹਨੇ ਇਕੱਲੇ ਬੰਦੇ ਦਾ ਪੁੱਛਿਆ ਉਹ ਹਾਲ ਚਾਲ। ਹਿੰਦੂ ਡਾਕਟਰ ਸੀ ਮਿਲਟਰੀ ਦਾ, ਉਹਨੇ ਸਾਡੇ ਨਾਲ ਬਹੁਤ ਪਿਆਰ ਕੀਤਾ। ਉਹਨੇ ਨਹੀਂ ਸਾਨੂੰ ਕੋਈ ਦੁਸ਼ਮਣੀ ਵਾਲੀ ਗੱਲ ਨਹੀਂ ਕੀਤੀ। ਉਹਨੇ ਕਿਹਾ ਵੀ ਕੋਈ ਗੱਲ ਨਹੀਂ, ਲੜਾਈਆਂ ਹੁੰਦੀਆਂ ਆਈਆਂ, ਬੰਦੇ ਮਾਰੇ ਵੀ ਜਾਂਦੇ, ਫੜੇ ਜਾਂਦੇ ਆ, ਪਰ ਜਿਹੜੇ ਬੰਦੇ ਫੜੇ ਆ ਨਾ, ਇਹਨਾਂ ਨੂੰ ਹੁਣ ਕੁਛ ਕਹਿਣਾ ਨਹੀਂ ਕਿਸੇ ਨੇ। ਉਹਨੇ ਅਫਸਰਾਂ ਨੂੰ ਹਦਾਇਤਾਂ ਵੀ ਕੀਤੀਆਂ ਵੀ ਇਹਨਾਂ ਬੰਦਿਆਂ ਨੂੰ ਕਿਸੇ ਨੇ ਝਿੜਕ ਨਹੀਂ ਮਾਰਨੀ, ਕਿਸੇ ਨੇ ਕੋਈ ਕੁੱਟਣਾ ਨਹੀਂ ਗਾ, ਮਾਰਨਾ ਨਹੀਂ। ਪਰ ਫਿਰ ਵੀ ਕਈ ਵਾਰੀ ਹਰਕਤਾਂ ਕਰ ਦਿੰਦੇ ਸੀ ਮਿਲਟਰੀ ਵਾਲੇ। ਹਾਂਜੀ, ਉਹਦੀ ਗੈਰ ਹਾਜ਼ਰੀ 'ਚ ਉਹ ਕਹਿੰਦਾ ਵੀ ਸੀ ਮੈਨੂੰ ਦੱਸੋ ਤੁਸੀਂ ਜਿਹੜਾ ਕੋਈ ਕਰਦਾ ਵਾ, ਪਰ ਅਸੀਂ ਡਰਦੇ ਮਾਰੇ ਦੱਸਦੇ ਵੀ ਨਹੀਂ ਵੀ ਜੇ ਦੱਸਿਆ ਤੇ ਫਿਰ ਨਾ ਮੁੜ ਕੇ ਫਿਰ ਮਾਰਨਗੇ ਵੀ ਤੁਸੀਂ ਦੱਸਿਆ ਕਿਉਂ। ਹਾਂਜੀ, ਇਸ ਕਰਕੇ ਫਿਰ ਬਾਬਾ ਜੀ ਉਹ ਤੰਗੀ ਅਸੀਂ ਇੱਕ ਮਹੀਨਾ ਉਹਨਾਂ ਛੋਟੀਆਂ ਕਮਰਿਆਂ 'ਚ ਹੀ ਅਸੀਂ ਕੱਢੀ ਹੈ। ਤੇ ਇੱਕ ਪੀਪਾ ਇੱਕ ਕੋਨੇ 'ਚ ਰੱਖਿਆ ਹੁੰਦਾ ਸੀ ਬਾਥਰੂਮ ਕਰਨ ਵਾਸਤੇ, ਬਾਕੀ ਉੱਥੇ ਕੋਈ ਲੈਟਰਨ ਬਾਥਰੂਮ ਤੇ ਹੁੰਦਾ ਨਹੀਂ ਸੀ। ਹਾਂਜੀ, ਮਹੀਨੇ ਤੋਂ ਬਾਅਦ ਫਿਰ ਸਾਨੂੰ ਲੁਧਿਆਣੇ ਜੇਲ੍ਹ 'ਚ ਖੜਿਆ ਵਾ। ਲੁਧਿਆਣੇ ਜੇਲ੍ਹ 'ਚ ਆ ਕੇ ਫਿਰ ਸਾਡੀ ਪਹਿਲਾਂ ਤੇ ਮਹੀਨਾ ਇੱਕ ਜਿਹੜੇ ਇੱਥੇ ਜਦੋਂ ਰਹੇ ਅਸੀਂ, ਉਦੋਂ ਵੀ ਸਾਡੀ CBI IB ED ਜਿਹੜੇ ਵੀ ਜਿੰਨੇ ਇਹਨਾਂ ਦੇ ਮਹਿਕਮੇ ਹੁੰਦੇ ਆ ਗੌਰਮੈਂਟ ਦੇ, ਸਾਰੇ ਸਾਡੀ ਪੁੱਛਗਿੱਛ ਕਰਦੇ ਰਹੇ। ਰੋਜ਼ ਸਾਨੂੰ ਲੈ ਜਾਂਦੇ ਸੀ ਇਕੱਲੇ ਨੂੰ ਇੱਕ ਕਮਰੇ 'ਚ, ਫਿਰ ਉਹਦੇ ਦੁਆਲੇ 8-10 ਬੰਦੇ ਬਹਿ ਜਾਂਦੇ ਸੀ। ਕੋਈ ਸਵਾਲ ਕਰਦਾ ਸੀ, ਕੋਈ ਕਰਦਾ ਸੀ, ਤੇ ਅਸੀਂ ਫਿਰ ਜਿੰਨਾ ਕੁ ਜਵਾਬ ਸਾਨੂੰ ਆਉਂਦਾ ਸੀ ਉਹਦੇ ਹਿਸਾਬ ਨਾਲ ਅਸੀਂ ਦੇਈ ਜਾਂਦੇ ਹਾਂ। ਪੁੱਛਗਿੱਛ ਸਾਡੀ ਬਹੁਤ ਹੋਈ ਹੈ। ਫਿਰ ਉਹਨਾਂ ਲੁਧਿਆਣੇ 'ਚ ਜਦੋਂ ਖੜਿਆ ਸਾਨੂੰ ਜੇਲ੍ਹ 'ਚ, ਉੱਥੇ ਵੀ ਸਾਨੂੰ ਬੈਰਕਾਂ 'ਚ ਰੱਖਿਆ ਗਿਆ, ਲੇਕਿਨ ਸਾਨੂੰ ਫਿਰ ਡਿਊਟੀ ਦੇ ਵਿੱਚ CBI ਵਾਲੇ ਡਿਊਟੀ ਦੇ ਉੱਤੇ ਕਮਰੇ ਸੀ, ਉਹਦੇ ਉੱਤੇ ਸੱਦ ਲੈਂਦੇ ਸੀ, ਫਿਰ ਸਾਨੂੰ ਉੱਥੇ ਪੁੱਛਗਿੱਛ ਹੁੰਦੀ ਸੀ। ਜੋਧਪੁਰ ਤੁਹਾਨੂੰ ਕਦੋਂ ਲੈ ਕੇ ਗਏ? ਜੋਧਪੁਰ ਫਿਰ ਉਹਦੇ ਤੋਂ ਬਾਅਦ ਲੁਧਿਆਣੇ ਜੇਲ੍ਹ ਤੋਂ 3 ਮਹੀਨੇ ਅਸੀਂ ਰਹੇ ਹਾਂ ਜੀ। 3 ਮਹੀਨਿਆਂ ਤੋਂ ਬਾਅਦ ਫਿਰ ਸਾਨੂੰ ਬਦਲ ਕੇ ਨਾਭਾ ਜੇਲ੍ਹ ਲੈ ਗਿਆ। ਨਾਭਾ ਜੇਲ੍ਹ ਲੈ ਗਏ ਆ, ਤੇ ਨਾਭੇ ਜੇਲ੍ਹ ਤੋਂ ਬਾਅਦ ਫਿਰ 5 ਮਹੀਨੇ ਅਸੀਂ ਰਹੇ ਹਾਂ ਨਾਭੇ ਜੇਲ੍ਹ 'ਚ। 1 ਮਹੀਨਾ ਅੰਮ੍ਰਿਤਸਰ, 3 ਮਹੀਨੇ ਲੁਧਿਆਣੇ, 5 ਮਹੀਨੇ ਨਾਭਾ ਜੇਲ੍ਹ, ਇਹ 9 ਮਹੀਨੇ ਹੋ ਗਏ।
ਤੇ ਮੁੜ ਕੇ ਉਹਦੇ ਤੋਂ ਬਾਅਦ ਜੋਧਪੁਰ ਖੜਿਆ। ਉਹਦੇ ਤੋਂ ਬਾਅਦ ਫਿਰ ਸਾਨੂੰ ਪਟਿਆਲੇ ਤੋਂ ਜਹਾਜ਼ਾਂ ਤੇ ਚੜਾ ਕੇ ਪਟਿਆਲੇ ਤੋਂ ਤੇ ਫਿਰ ਸਾਨੂੰ ਲੈ ਗਏ ਜੀ ਜੋਧਪੁਰ, ਜਹਾਜ਼ ਤੇ ਖੜਿਆ ਸਾਨੂੰ। ਉੱਥੋਂ ਫਿਰ ਜਦੋਂ ਏਅਰਪੋਰਟ ਉਤਰੇ ਉੱਥੋਂ ਫਿਰ ਅੱਗੋਂ ਬੱਸਾਂ ਆਈਆਂ ਸੀ ਉਹਨਾਂ ਦੀ ਪੁਲਿਸ ਦੀਆਂ, ਜੋਧਪੁਰ ਪੁਲਿਸ ਦੀਆਂ। ਉਹ ਸਾਨੂੰ ਉਹਨਾਂ ਗੱਡੀਆਂ 'ਚ ਬਿਠਾਲ ਕੇ ਤੇ ਉਹ ਸਾਨੂੰ ਲੈ ਗਏ ਜੇਲ੍ਹ 'ਚ। ਜੋਧਪੁਰ ਜੇਲ੍ਹ ਦੀਆਂ ਯਾਦਾਂ ਜਿਹੜੀਆਂ ਕਿਹਨਾਂ ਦੇ ਨਾਲ ਰਹੇ ਤੁਸੀਂ ਜੋਧਪੁਰ ਜੇਲ੍ਹ? ਜੋਧਪੁਰ ਜੇਲ੍ਹ 'ਚ ਬਾਬਾ ਜੀ ਮੈਂ ਰਿਹਾ ਜੀ, ਜਿਹੜਾ ਇੱਕ ਬਾਬਾ ਰਣਧੀਰ ਸਿੰਘ ਸੀ, ਵਿਧੀ ਚੰਦੀਆਂ ਦਾ ਸਿੰਘ ਸੀ, ਮਾਲ ਚੱਕ ਪਿੰਡ ਆ ਉਹਨਾਂ ਦਾ, ਤੇ ਉਹ ਨਿਹੰਗ ਸਿੰਘ ਸੀ। ਜ਼ਿਆਦਾ ਮੇਰਾ ਜੁੱਟ ਉਹਨਾਂ ਦੇ ਨਾਲ ਰਿਹਾ ਹੈ। ਅੱਗੋਂ ਉਹਦੇ ਜੋਟੀਦਾਰ ਜਿਹੜੇ ਸੀ ਉਹ ਭਿੰਡਰਾਂ ਵਾਲੇ ਜਰਨੈਲ ਸਿੰਘ ਦੇ ਖਾਸ ਸਿੰਘ ਸੀ, ਜਰਨੈਲ ਸਿੰਘ ਬੂਹ। ਆਹ ਪਿੰਡ ਲਾਗੇ ਹੀ ਆ, ਜਰਨੈਲ ਸਿੰਘ ਬੂਹ। ਜਸਵਿੰਦਰ ਸਿੰਘ ਡਰੋਲੀ ਭਾਈ ਕੇ, ਹਾਂਜੀ। ਕਾਬਲ ਸਿੰਘ ਫਿਰੋਜ਼ਪੁਰ ਦੇ ਲਾਗੇ ਆ ਪਿੰਡ ਮੱਖਣ ਬੁਰਜ ਸਿੰਘ ਵਾਲਾ, ਹਾਂਜੀ। ਹਰਜਿੰਦਰ ਸਿੰਘ ਹੀ ਉੱਥੋਂ ਦਾ। ਤੇ ਇੱਥੋਂ ਭੱਠਲ ਪਿੰਡ ਹੈ, ਭੱਠਲਾਂ ਦੇ ਸਿੰਘ ਹੀ ਸੁਖਦੇਵ ਸਿੰਘ, ਭੱਠਲਾਂ ਦਾ ਸਿੰਘ ਹੀ ਸੁਖਦੇਵ ਸਿੰਘ। ਇੱਕ ਟੀਟੀ ਉਹਨੂੰ ਕਹਿੰਦੇ ਹੁੰਦੇ, ਦੂਸਰਾ ਸਿੰਘ ਉਹ ਵੀ ਭੱਠਲਾਂ ਦਾ ਸੀ, ਹਾਂਜੀ। ਇਹ ਸਾਡਾ ਇੱਕ ਗਰੁੱਪ ਜਿਹਾ ਬਣਿਆ ਸੀ। ਦੋ ਸਾਡੇ 'ਚ ਫੌਜੀ ਸੀ, ਹਾਂ। ਇੱਕ ਗੁਰਤੇਗ ਸਿੰਘ ਸੀ ਬਾਈ ਉਧਰ ਦਾ, ਮੋਗੇ ਵਾਲ ਦਾ। ਤੇ ਅਸੀਂ 12 ਕੁ ਸਿੰਘ ਜਿਹੜੇ ਅਸੀਂ ਇਕੱਠੇ ਰਹਿੰਦੇ ਹਾਂ ਜੇਲ੍ਹ ਵਿੱਚ। ਹਾਂ, ਉਸ ਤਰ੍ਹਾਂ ਕੋਈ 2 ਜਣੇ ਆ, ਕੋਈ 4 ਦਾ ਗਰੁੱਪ ਹੈ, ਕੋਈ 10 ਜਣਿਆਂ ਦਾ ਗਰੁੱਪ ਹੈ, ਕੋਈ 15-16 ਜਣੇ ਵੀ। ਉਹਦੇ ਬਾਈ ਰੋਡੇ ਵਾਲੇ ਸੀ ਬਾਈ, ਉਹਨਾਂ ਦੇ ਨਾਲ 15-16 ਬੰਦੇ ਹੁੰਦੇ ਸੀ। ਰਿਹਾਈ ਕਦੋਂ ਹੋਈ ਫਿਰ ਤੁਹਾਡੀ? ਰਿਹਾਈ ਸਾਡੀ ਜੀ ਹੋਈ ਆ ਜਦੋਂ ਮਾਰਚ ਮਹੀਨੇ ਦੇ ਵਿੱਚ ਨਾ, 1988 ਵਿੱਚ, ਹਾਂਜੀ। ਫਿਰ ਵੀ ਸਾਨੂੰ ਜਹਾਜ਼ ਤੇ ਲਿਆਂਦਾ ਤੇ ਚੰਡੀਗੜ੍ਹ ਤਾਰਿਆ ਲਿਆ ਕੇ। ਜਦੋਂ ਮੈਂ ਫਿਰ ਪਿੱਛੇ ਜੂਨ 84 ਤੇ ਆਉਣਾ, ਇਹ ਵੀ ਕਈ ਥਾਵਾਂ 'ਤੇ ਅਸੀਂ ਪੜ੍ਹਿਆ, ਕਈ ਇੰਟਰਵਿਊਆਂ ਦੇ ਵਿੱਚ ਸੁਣਿਆ ਕਿ ਜਿਹੜੀ ਗੁਰੂ ਰਾਮਦਾਸ ਸਰਾਂ ਸੀ ਉਹਦੇ ਅੰਦਰ ਵੀ ਬਹੁਤ ਕਤਲੇਆਮ ਜਿਹੜਾ ਕੀਤਾ ਗਿਆ। ਉਹ ਤੁਸੀਂ ਕੋਈ ਦ੍ਰਿਸ਼ ਦੇਖੇ ਹੋਣ, ਉਹਦੇ ਬਾਬਤ ਕੋਈ ਜਾਣਕਾਰੀ? ਜਿਹੜਾ ਜਦੋਂ ਤੱਕ ਮੈਂ ਸਰਾਂ 'ਚ ਹਾਂ ਨਾ, ਉਦੋਂ ਤੱਕ ਮੈਂ ਕੋਈ ਦ੍ਰਿਸ਼ ਨਹੀਂ ਦੇਖਿਆ। ਉਦੋਂ ਤੱਕ ਮਿਲਟਰੀ ਐਂਟਰ ਨਹੀਂ ਹੋਈ। ਜਦੋਂ ਮੈਂ ਸਰਾਂ 'ਚੋਂ ਚਲੇ ਗਿਆ ਵਾਂ, ਅਸੀਂ ਜਿਹੜੇ ਦ੍ਰਿਸ਼ ਦੇਖੇ ਆ, ਜਿਹੜੇ ਪਰਿਕਰਮਾ 'ਚ ਬਹਿ ਕੇ ਵੇਖੇ ਆ। ਸਾਡੇ ਕੋਲੋਂ ਪਰਿਕਰਮਾ 'ਚ ਜਿਹੜੇ ਕਮਰਿਆਂ ਨੂੰ ਅੱਗ ਲੱਗੀ ਹੋਈ ਸੀ ਨਾ, ਪਰਿਕਰਮਾ ਦੇ ਵਿੱਚ ਐਸੇ ਕਮਰੇ ਸੀ ਜਿਨ੍ਹਾਂ ਨੂੰ ਮਿਲਟਰੀ ਵਾਲਿਆਂ ਨੇ ਗੋਲੇ ਮਾਰ ਕੇ ਅੱਗ ਲੱਗੀ ਸੀ, ਅੱਗ ਬਲ ਰਹੀ ਸੀ। ਤੇ ਸਾਡੇ ਸਾਹਮਣੇ ਦੀ ਗੱਲ ਵਾ ਵੀ ਇੱਕ ਬੀਬੀ ਕੋਲੋਂ ਛੋਟਾ ਜਿਹਾ ਬੱਚਾ ਮਿਲਟਰੀ ਵਾਲੇ ਨੇ ਖੋਹ ਕੇ ਤੇ ਅੱਗ ਵਿੱਚ ਸੁੱਟਿਆ, ਜਿੰਦਾ ਹੀ। ਇਹ ਸਾਡੇ ਸਾਹਮਣੇ ਦੀ ਗੱਲ ਆ, ਹਾਂਜੀ। ਉਹ ਬੀਬੀ ਕਹਿਣ ਡਈ ਆ ਵੀ ਮੇਰਾ ਘਰ ਵਾਲਾ ਮਾਰਿਆ ਗਿਆ, ਅੱਗੇ ਹੀ ਉਹ ਦੱਸਣ ਡਈ, ਰੋਣ ਡਈ ਹੈ। ਤੇ ਉਹ ਆਂਦਾ ਵੀ ਇਹ ਕਿਉਂ ਜਿੰਦਾ ਹੈ, ਇਸਕੋ ਕਿਉਂ ਨਹੀਂ ਮਰਨੇ ਦਿਆ। ਉਹਨੇ ਫੜ ਕੇ ਪਟ ਕੇ ਉਹਨੂੰ ਵਿੱਚ ਸੁੱਟਿਆ ਵਾ। ਇਹ ਪਰਿਕਰਮਾ ਦੀ ਗੱਲ ਹੈ, ਜਦੋਂ ਅਸੀਂ ਪਰਿਕਰਮਾ 'ਚ, ਇਹ ਸਾਡੇ ਸਾਹਮਣੇ ਹੋਈ ਹੈ। ਜਿਹੜਾ ਸਰਾਂ ਵਿੱਚ ਹੋਇਆ ਜੋ ਕੁਛ, ਉਹ ਫਿਰ ਸਾਨੂੰ ਜਿਹੜੇ ਸਰਾਂ ਵਿੱਚੋਂ ਬੰਦੇ ਫੜੇ ਗਏ ਸੀ ਜਿਹੜੇ ਜਿੰਦਾ, ਉਹਨਾਂ ਨੇ ਫਿਰ ਸਾਨੂੰ ਦੱਸਿਆ ਜਿਹੜੀਆਂ ਗੱਲਾਂ। ਉਹਨਾਂ ਨੇ ਦੱਸਿਆ ਕਿ ਜਿਹੜੇ ਕਮਰਿਆਂ 'ਚ ਵਾੜ ਕੇ ਨਾ ਲੋਕਾਂ ਨੂੰ, ਜਿਸ ਤਰ੍ਹਾਂ ਕਿਸੇ ਕਮਰੇ 'ਚ ਅੰਦਰ ਵਾੜ ਲਿਆ, ਬਾਹਰੋਂ ਜਿੰਦਰਾ ਮਾਰਤਾ, ਕੁੰਡਾ ਮਾਰਤਾ ਹੈ, ਤੇ ਉਹਦਾ ਜਿਹੜਾ ਉੱਤੋਂ ਝਰਨਾ ਹੈ ਨਾ, ਉਹਦੇ ਥਾਣੀ ਅੰਦਰ ਬੰਬ ਸੁੱਟ ਦਿੱਤਾ ਹੈ। ਤੇ ਕਈਆਂ ਕਮਰਿਆਂ 'ਚ ਨਹੀਂ ਵੀ ਸੁੱਟਿਆ ਬੰਬ, ਤੇ ਉਹ ਜਿਹੜੇ ਬੰਦੇ ਅੰਦਰ ਧਿਆਏ ਹੀ ਮਰ ਗਏ ਨੇ। ਨਹੀਂ ਵੀ ਬੰਬ ਸੁੱਟਿਆ ਨਾ, ਕਮਰਾ ਬੰਦ ਬਾਹਰੋਂ ਕਰਤਾ ਵਾ, ਹਾਂਜੀ। ਉਹ ਅੰਦਰ ਜਿਹੜੇ ਬੰਦ ਵਾ, ਜਿਹੜੇ 10-20 ਬੰਦੇ, ਉਹ ਧਿਆਏ, ਭੁੱਖੇ ਧਿਆਏ ਮਰ ਗਏ। ਤੁਸੀਂ ਦੱਸਿਆ ਕਿ ਤੁਸੀਂ 6 ਜੂਨ ਦੀ ਸਵੇਰ ਨੂੰ ਦਰਬਾਰ ਸਾਹਿਬ ਦੇ ਅੰਦਰ ਸੀ, ਤੇ 6 ਜੂਨ 7-8 ਵਜੇ 9 ਵਜੇ ਦਾ ਟਾਈਮ ਦੱਸਦੇ ਆ ਜਦੋਂ ਆਖਰੀ ਮੁਕਾਬਲਾ ਹੋਇਆ। ਉਦੋਂ ਤੁਹਾਨੂੰ ਕੋਈ ਉਸ ਬਾਰੇ ਪਤਾ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤੁਸੀਂ ਆਵਾਜ਼ਾਂ ਸੁਣੀਆਂ ਹੋਣ ਜਾਂ ਕਿਵੇਂ, ਮਤਲਬ ਜਦੋਂ ਦੱਸਦੇ ਕਿ ਸੰਤਾਂ ਦੀ ਸ਼ਹੀਦੀ ਹੋਈ? ਆਵਾਜ਼ਾਂ ਬਾਬਾ ਜੀ ਆਉਂਦੀਆਂ ਰਹੀਆਂ ਨੇ, ਜਿਹੜੀ ਗੋਲੀ ਚੱਲਣ ਦੀਆਂ ਆਵਾਜ਼ਾਂ ਨੇ ਨਾ, ਇਹ 1-1:30 ਵਜੇ ਤੱਕ, 6 ਤਰੀਕ ਦੇ 1-1:30 ਵਜੇ ਤੱਕ ਮੁਕਾਬਲਾ ਚੱਲਦਾ ਰਿਹਾ। ਹਾਂ, 4 ਤਰੀਕ ਨੂੰ ਸਵੇਰੇ 4 ਵਜੇ ਸ਼ੁਰੂ ਹੋ ਕੇ 4:30 ਸ਼ੁਰੂ ਹੋ ਕੇ 4 ਦਾ ਸਾਰਾ ਦਿਨ, 4 ਦੀ ਰਾਤ, 5 ਦਾ ਸਾਰਾ ਦਿਨ, 5 ਦੀ ਸਾਰੀ ਰਾਤ, ਤੇ 6 ਦਾ ਅੱਧਾ ਦਿਨ, ਹਾਂ, 1 ਵਜੇ ਤੱਕ। 1 ਵਜੇ ਤੋਂ ਬਾਅਦ ਫਿਰ ਫਾਇਰਿੰਗ ਨਹੀਂ ਹੋਈ। ਫਿਰ ਉਦੋਂ ਬਾਅਦ ਚੁੱਪ ਜਾਣ ਹੋ ਗਈ ਹੈ, ਕਿਉਂਕਿ ਉਦੋਂ ਤੱਕ ਸਾਰੇ ਕੰਪਲੈਕਸ ਤੇ ਕਬਜ਼ਾ ਕਰ ਲਿਆ ਸੀ। ਤੇ ਉਹ ਜਿਹੜਾ ਪਰਿਕਰਮਾ ਦੇ ਆਲੇ ਦੁਆਲੇ ਜਿਹੜੇ ਬਰਾਂਡੇ ਆ, ਉਹਨਾਂ ਦੇ ਉੱਤੇ ਸਾਰੇ ਮਿਲਟਰੀ ਚੜੀ, ਬਰਾਂਡਿਆਂ ਦੇ ਉੱਤੇ ਮਿਲਟਰੀ ਸੀ। ਤੇ ਐਨੂੰ ਰਫਲਾਂ ਸਾਡੇ ਵੱਲ ਨੂੰ ਸਿੱਧੀਆਂ ਕਰਕੇ ਤੇ ਹੌਲੀ ਅਕਾਲ ਤਖਤ ਵੱਲ ਨੂੰ ਜਾ ਰਹੇ ਸੀ। ਤੇ ਅਕਾਲ ਤਖਤ ਤੇ ਭਾਂਬੜ ਮੱਚ ਰਹੇ ਸੀ, ਤਾਂ ਤੱਕ ਲਾਈਟਾਂ ਜਾਣ ਰਹੀਆਂ ਸੀ, ਤੇ ਸਾਰਾ ਅਕਾਲ ਤਖਤ ਢੱਠਾ ਹੋਇਆ ਸੀ, ਸੜ ਗਿਆ ਸੀ ਜਦੋਂ ਅਸੀਂ ਵੇਖਿਆ। 6 ਦੀ ਰਾਤ ਨੂੰ ਇਹ ਵੀ ਮਤਲਬ ਹੁਣ ਅਸੀਂ ਪੜ੍ਹਦੇ ਹਾਂ, ਸੁਣਨ 'ਚ ਆਉਂਦਾ ਆ ਕਿ ਕੁਛ ਲੋਕਾਂ ਵੱਲੋਂ ਜਸ਼ਨ ਮਨਾਇਆ ਗਿਆ ਢੋਲ ਢਮੱਕੇ ਦੇ ਨਾਲ, ਉੱਥੇ ਫੌਜ ਨੂੰ
ਛੋਲੇ ਪੂੜੀਆਂ ਦਾ ਜਿਹੜਾ ਆ ਉਹ ਛਕਾਇਆ ਗਿਆ। ਇਹ ਤੁਸੀਂ 6 ਦੀ ਰਾਤ ਨੂੰ ਪਰਿਕਰਮਾ ਦੇ ਵਿੱਚ ਸੀ, ਤੁਸੀਂ ਕੋਈ ਅਜਿਹਾ ਦ੍ਰਿਸ਼ ਦੇਖਿਆ ਹੋਵੇ? ਇਹ ਅਸੀਂ 7 ਤਰੀਕ ਨੂੰ ਵੇਖਿਆ ਜੀ, ਜਦੋਂ ਅਸੀਂ ਫੜੇ ਗਏ ਆ ਨਾ। ਜਦੋਂ ਸਾਨੂੰ ਮਤਲਬ ਕਿ ਜਦੋਂ ਜਦੋਂ ਸਾਨੂੰ ਘੰਟਾ ਘਰ ਲਿਆਂਦਾ ਉਹਨਾਂ ਨੇ, ਘੰਟਾ ਘਰ ਦੀ ਬਾਈ ਲਿਆ ਕੇ ਬਾਹਰ ਹਲੇ ਬਾਇਆ ਹੀ ਹੈ। ਉੱਥੇ ਫਿਰ ਹਿੰਦੂ ਆਏ ਨੇ ਜਿਨ੍ਹਾਂ ਨੇ ਮਤਲਬ ਕਿ ਭੰਗੜੇ ਪਾਏ ਆ ਸਾਡੇ ਸਾਹਮਣੇ, ਪੂੜੀਆਂ ਵੀ ਵੰਡੀਆਂ, ਛੋਲੇ ਵੀ ਵੰਡੇ ਆ। ਮਿਲਟਰੀ ਵਾਲੇ ਖਾ ਰਹੇ ਸੀ, ਨਾਲੇ ਉਹ ਆਪ ਖਾ ਰਹੇ ਸੀ। ਕੋਈ ਕੋਈ ਬੰਦੇ ਸਾਡੇ ਵਿੱਚੋਂ ਵੀ ਕਈਆਂ ਨੂੰ ਭੁੱਖ ਭੱਖ ਲੱਗੀ, ਕਈ ਵਿੱਚੋਂ ਖਾ ਰਹੇ ਸੀ ਰੋਟੀ, ਛੋਲੇ ਪੂੜੀਆਂ ਮੈਂ ਵੇਖੇ ਆ ਖਾਂਦੇ, ਕਈ ਸਿੰਘ ਖਾਂਦੇ ਵੇਖੇ ਆ। ਤੇ ਫਿਰ ਜਦੋਂ ਸਾਨੂੰ ਲੈ ਕੇ ਜਾ ਰਹੇ ਸੀ, ਉਦੋਂ ਕੋਠੇ ਤੇ ਚੜ੍ਹੇ ਸੀ ਹਿੰਦੂ ਔਰ ਇਹਨਾਂ ਦੀਆਂ ਔਰਤਾਂ ਬੱਚੇ, ਉਹ ਸਾਨੂੰ ਛਿੱਤਰ ਵਿਖਾ ਰਹੇ ਸੀ, ਜੁੱਤੀਆਂ ਵਿਖਾ ਰਹੇ ਸੀ ਵੀ ਤੁਹਾਡੇ ਨਾਲ ਵੀ ਚੰਗੀ ਹੋਈ, ਜਿਸ ਤਰ੍ਹਾਂ ਕਿਸੇ ਨੂੰ ਕਰੀਦਾ ਵਾ, ਟੀਚਰ ਕਰੀਦੀ ਹੈ। ਹਾਂ, ਇਹ ਤੋੜੋ ਤੋੜ ਹੀ, ਜਿਸ ਤਰ੍ਹਾਂ ਅਸੀਂ ਜਦੋਂ ਬਾਜ਼ਾਰ 'ਚ ਲੰਘ ਕੇ ਗਏ ਆ, ਜਦੋਂ ਸਾਨੂੰ ਗੱਡੀਆਂ 'ਚ ਭਾਲ ਕੇ ਖੜਿਆ ਵਾ, ਇਹੋ ਹੀ ਦ੍ਰਿਸ਼ ਵੇਖਦੇ ਗਏ ਆ। ਤੋੜੋ ਤੋੜ ਹੀ ਮਤਲਬ ਛਿੱਤਰ ਵਿਖਾ ਲੈਂਦੇ ਆ ਤੇ ਸਾਨੂੰ ਮਤਲਬ ਜਿਸ ਤਰ੍ਹਾਂ ਵੀ ਤੁਹਾਨੂੰ ਵੀ ਵਧੀਆ ਹੋਇਆ ਤੁਹਾਡੇ ਨਾਲ। ਭਾਈ ਅਮਰੀਕ ਸਿੰਘ ਨੂੰ ਜਦੋਂ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ, ਉਹਦਾ ਕੱਟ ਖਾਲਸਾ ਕਾਲਜ ਹਾਲ 'ਚ ਹੋਇਆ ਸੀ ਤੇ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਬੁਲਾਇਆ ਗਿਆ ਸੀ ਔਰ ਬਕਾਇਦਾ ਇਹਨਾਂ ਨੇ ਕਹਿਣ ਤੇ ਹੀ ਭਾਈ ਅਮਰੀਕ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਸੀ। ਤੇ ਉਦੋਂ ਫਿਰ ਸੰਤਾਂ ਨੇ ਨਾ, ਉਹਨਾਂ ਦਾ ਸੁਭਾਅ ਹੀ ਅਕਸਰ ਹੀ ਉਹ ਗੱਲ ਇਹ ਕਰਦੇ ਹੁੰਦੇ ਸੀ ਸੰਤ ਜਰਨੈਲ ਸਿੰਘ, ਕਿਉਂਕਿ ਅਸੀਂ ਨੇੜੇ ਤੋਂ ਰਹਿ ਕੇ ਬੜਾ ਚਿਰ ਵੇਖਿਆ ਵਾ ਉਹਨਾਂ ਨੂੰ। ਭਾਵੇਂ ਮੇਰੀ ਡਿਊਟੀ ਪਿੰਗਲਵਾੜੇ 'ਚ ਹੀ, ਪਰ ਅੱਧਾ ਕੁ ਦਿਨ ਮੈਂ ਆਪਣੀ ਡਿਊਟੀ ਕਰਕੇ ਤੇ ਅੱਧਾ ਕੁ ਦਿਨ ਮੈਂ ਗੱਲਾਂ ਹੀ ਸੁਣਦਾ ਮਾਰਾ ਉੱਥੇ ਜਾ ਕੇ ਬਹਿ ਜਾਂਦਾ ਸੀ, ਲਾਗੇ ਚੱਲ ਜਾਂਦਾ ਸੀ। ਤੇ ਉਹ ਅਕਸਰ ਹੀ ਇਹ ਗੱਲ ਕਰਦੇ ਹੁੰਦੇ ਸੀ ਵੀ ਕਿਸੇ ਨੇ ਕੋਈ ਕੁਐਸਚਨ ਕਰਨਾ ਵਾ, ਕੋਈ ਸਵਾਲ ਪੁੱਛਣਾ ਤੇ ਪੁੱਛ ਲਓ। ਉਦੋਂ ਨਾ ਫੈਡਰੇਸ਼ਨ ਦੇ ਮੁੰਡਿਆਂ ਨੇ ਬੜੇ ਸਵਾਲ ਪੁੱਛੇ ਉਹਨਾਂ ਨੂੰ, ਤਰ੍ਹਾਂ ਤਰ੍ਹਾਂ ਦੇ, ਕਿਸੇ ਨੇ ਕੁਛ, ਉਹਨਾਂ ਹਰ ਗੱਲ ਦਾ ਜਵਾਬ ਦਿੱਤਾ। ਤੇ ਕੁਛ ਗੱਲਾਂ ਦਾ ਜਵਾਬ ਉਹਨਾਂ ਨੇ ਸੰਤਾਂ ਨੇ ਇਸ ਤਰ੍ਹਾਂ ਦਿੱਤਾ ਵੀ ਉਹ ਸਮਾਂ ਆਉਣ ਤੇ ਪਤਾ ਲੱਗੂਗਾ ਇਸ ਗੱਲ ਦਾ, ਹਲੇ ਨਹੀਂ ਇਹ ਗੱਲ ਦਾ ਪਤਾ ਲੱਗਣਾ। ਤੇ ਇੱਕ ਮੁੰਡਾ ਨਾ ਉੱਠ ਕੇ ਖਲੋ ਗਿਆ ਤੇ ਕਹਿੰਦਾ, ਸੰਤ ਜੀ ਇੱਕ ਮੈਂ ਵੀ ਗੱਲ ਕਰਨੀ ਆ, ਤੁਸੀਂ ਗੁੱਸਾ ਨਾ ਕਰਿਓ। ਸੰਤ ਕਹਿੰਦੇ, ਨਹੀਂ ਤੂੰ ਗੱਲ ਕਰ, ਗੁੱਸਾ ਅਸੀਂ ਕਿਉਂ ਕਰਾਂਗੇ। ਉਹ ਕਹਿੰਦਾ, ਜੀ ਮੈਂ ਤੁਹਾਡਾ ਇਹ ਹਿਸਾਬ ਲਾਇਆ ਵੀ ਜਿਹੜੀ ਗੱਲ ਦਾ ਤੁਹਾਨੂੰ ਜਵਾਬ ਨਹੀਂ ਨਾ ਆਉਂਦਾ, ਉਹ ਤੁਸੀਂ ਕਹਿ ਦਿੰਦੇ ਵੀ ਸਮਾਂ ਆਉਣ ਤੇ ਪਤਾ ਲੱਗੂਗਾ। ਹਾਂਜੀ। ਸੰਤ ਇੱਕਦਮ ਉਹਨੂੰ ਕਹਿੰਦੇ ਵੀ ਤੂੰ ਵਿਆਹਿਆ ਵਾਂ ਕਿ ਕੁਆਰਾ ਵਾਂ। ਉਸੇ ਵੇਲੇ ਸੰਤ ਉਹਨੂੰ ਕਹਿੰਦਾ ਜੀ ਮੈਂ ਵਿਆਹਿਆ ਵਾਂ। ਕਹਿੰਦੇ ਕਿ ਬੱਚਾ ਵੀ ਹੈਗਾ ਹੈ। ਕਹਿੰਦਾ ਨਹੀਂ ਜੀ, ਹੋਣ ਵਾਲਾ ਵਾ। ਸੰਤ ਕਹਿੰਦੇ ਵੀ ਮੁੰਡਾ ਹੋਏਗਾ ਕਿ ਕੁੜੀ ਹੋਏਗੀ। ਹਾਂਜੀ। ਸਾਰੇ ਸੰਗਤ ਹੱਸਣ ਡਿਆ ਵੀ ਜਿੰਨੇ ਫੈਡਰੇਸ਼ਨ। ਸੰਤ ਕਹਿੰਦੇ ਵੀ ਦੱਸ ਹੁਣ। ਕਹਿੰਦਾ ਜੀ ਉਹ ਤੇ ਕਹਿੰਦੇ ਕਹਦੇ ਉਹ ਤੇ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਨਾ। ਕਹਦੇ ਫਿਰ ਉਹਦੇ ਮੂੰਹ 'ਚੋਂ ਨਿਕਲਿਆ ਉਹ ਤੇ ਜੀ, ਕਹਿਣਾ ਤਾਂ ਇਹੋ ਹੀ ਨਾ ਵੀ ਉਦੋਂ ਜਦੋਂ ਹੋਊਗਾ ਫਿਰ ਹੀ ਪਤਾ ਲੱਗੂ। ਸੰਤ ਕਹਿੰਦੇ ਵੀ ਇਸ ਤਰ੍ਹਾਂ ਹੀ ਕੁਛ ਗੱਲਾਂ ਸਮੇਂ ਦੇ ਗਰਭ 'ਚ ਹੁੰਦੀਆਂ ਨੇ। ਜਿਸ ਤਰ੍ਹਾਂ ਬੱਚਾ ਗਰਭ 'ਚ ਹੋਵੇ, ਨਹੀਂ ਪਤਾ ਹੁੰਦਾ ਕੁੜੀ ਮੁੰਡਾ ਹੈ, ਤੇ ਉਹ ਕੁਛ ਗੱਲਾਂ ਸਮੇਂ ਦੇ ਗਰਭ 'ਚ ਹੁੰਦੀਆਂ ਨੇ, ਉਹ ਸਮਾਂ ਆਉਣ 'ਤੇ ਹੀ ਪ੍ਰਗਟ ਹੁੰਦੀਆਂ ਨੇ, ਉਹ ਪਹਿਲਾਂ ਨਹੀਂ ਹੋ ਸਕਦੀਆਂ ਕਿਉਂਕਿ ਹਲੇ ਉਹਦਾ ਸਮਾਂ ਹੀ ਨਹੀਂ ਆਇਆ। ਇੱਕ ਇਹੋ ਗੱਲ ਜਿਹੜੀ ਸਮੇਂ ਦੇ ਗਰਭ ਵਾਲੀ, ਇੱਕ ਸਿੱਖਾਂ ਦੇ ਵਿੱਚ ਇੱਕ ਉਹ ਵੀ ਸੈਕਸ਼ਨ ਹੈ ਜਿਹੜਾ ਇਹ ਕਹਿੰਦਾ ਕਿ ਸੰਤ ਚੜ੍ਹਦੀ ਕਲਾ 'ਚ ਨੇ, ਕਿਉਂਕਿ ਸੰਤਾਂ ਤੋਂ ਬਾਅਦ ਬਾਬਾ ਠਾਕਰ ਸਿੰਘ ਹੋਣਾ ਨੇ ਆਪਣੇ ਜਿਉਂਦੇ ਜੀ ਇਹ ਗੱਲ ਨਹੀਂ ਸਵੀਕਾਰ ਕੀਤੀ। ਉਹ ਕਹਿੰਦੇ ਕਿ ਚੜ੍ਹਦੀ ਕਲਾ 'ਚ ਨੇ। ਹਾਂਜੀ। ਤੁਸੀਂ ਅੰਦਰ ਰਹੇ ਉੱਥੇ 6 ਦੀ ਰਾਤ ਨੂੰ, 5 ਦੀ ਰਾਤ ਨੂੰ। ਹਾਂਜੀ। ਉਸ ਤੋਂ ਬਾਅਦ ਜੋਧਪੁਰ ਜੇਲ੍ਹ ਵੀ ਗਏ, ਉਹ ਸਿੰਘ ਜਿਹੜੇ ਅੰਦਰੋਂ ਫੜੇ ਗਏ। ਹਾਂਜੀ। ਤੁਸੀਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਤੁਸੀਂ ਕੀ ਵੇਖਿਆ? ਅਸੀਂ ਤੇ ਬਾਬਾ ਜੀ ਵੇਖੋ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸ਼ਹੀਦ ਹੋਇਆ ਕਿਸੇ ਨੇ ਵੀ ਨਹੀਂ ਵੇਖਿਆ। ਕੋਈ ਵੀ ਬੰਦਾ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ, ਝੂਠ ਕਹਿ ਸਕਦਾ ਵਾ। ਹਾਂ, ਝੂਠ ਲੱਖ ਵਾਰੀ ਬੋਲ ਸਕਦਾ ਹੈ। ਕੁਛ ਸਾਡੇ ਹੀ ਬੰਦੇ ਨੇ ਜਿਨ੍ਹਾਂ ਦੀਆਂ ਇੰਟਰਵਿਊਆਂ ਮੈਂ ਸੁਣੀਆਂ ਨੇ, ਉਹਨਾਂ ਝੂਠ ਬੋਲਿਆ ਜੀ ਮੈਂ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖਿਆ, ਜਦੋਂ ਕਿ ਉਹੋ ਹੀ ਬੰਦੇ ਜੇਲ੍ਹ 'ਚ ਹੀ। ਜਦੋਂ ਅਸੀਂ ਉਦੋਂ ਪੁੱਛਦੇ ਹਾਂ ਵੀ ਦੱਸੋ ਜੇ ਕਿਸੇ ਨੇ ਵੇਖਿਆ ਸ਼ਹੀਦ ਹੋਇਆ, ਉਦੋਂ ਅਸੀਂ 366 ਬੰਦੇ ਹਾਂ ਤੇ ਕਿਸੇ ਇੱਕ ਬੰਦੇ ਨੇ ਵੀ ਨਹੀਂ ਕਿਹਾ ਵੀ ਮੈਂ ਵੇਖਿਆ। ਕਿਸੇ ਨੇ ਨਹੀਂ ਕਿਹਾ, ਕਿਉਂਕਿ ਇੱਕ ਦੂਜੇ ਨੂੰ ਸਾਰੇ ਜਾਣਦੇ ਹੀ ਫੜ ਲੈਣਾ ਸੀ ਨਾ ਵੀ ਦੱਸ ਕਿੱਥੇ ਹਾਂ ਤੂੰ, ਠੀਕ ਹੈ ਨਾ, ਕਦੋਂ ਹਾਂ ਤੂੰ ਉੱਥੇ, ਕਦੋਂ ਦੀ ਗੱਲ ਵਾ। ਕਹਿੰਦਾ ਉਦੋਂ ਸਾਰਿਆਂ ਨੇ ਕਿਹਾ ਵੀ ਅਸੀਂ ਨਹੀਂ ਵੇਖਿਆ, ਕਿਸੇ ਨੇ ਨਹੀਂ ਕਿਹਾ ਵੀ ਮੈਂ ਸ਼ਹੀਦ ਹੋਇਆ ਵੇਖਿਆ ਵਾ। ਤੇ ਅਸੀਂ ਬੰਦੇ ਉਹ ਹਾਂ, ਕੁਛ ਬੰਦੇ ਮੇਰੀ ਕੈਟਾਗਰੀ ਦੇ ਸੀ ਜਿਹੜੇ ਅਸੀਂ ਮੰਨਦੇ ਹੀ ਨਹੀਂ ਵੀ ਸ਼ਹੀਦ ਨਹੀਂ ਹੋਏ। ਹਾਂ, ਇਹ ਗੱਲ ਮੈਂ ਆਪਣੇ ਬਿਆਨਾਂ 'ਚ ਵੀ ਕਹੀ ਹੈ। ਜਦੋਂ CBI ਨੇ ਮੈਨੂੰ ਪੁੱਛਿਆ ਹੈ ਸੰਤਾਂ ਬਾਰੇ ਵੀ, ਤੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਵੀ ਉਹ ਮਰੇ ਨਹੀਂ ਗਏ, ਉਹ ਜਿੰਦਾ ਨਿਕਲ ਗਿਆ ਵਾ। ਫਿਰ ਉਹ ਮੈਨੂੰ ਕਹਿੰਦੇ ਰਹੇ ਵੀ ਤੂੰ ਕਿਸ ਤਰ੍ਹਾਂ ਕਹਿਣਾ ਵਾ, ਕਿਸ ਬਣਾ ਦੇ ਕਹਿਣਾ ਵਾ। ਹਾਂਜੀ, ਕਿਸ ਤਰ੍ਹਾਂ ਕਹਿਣਾ ਵਾ।
ਫਿਰ ਮੈਂ ਉਹਨਾਂ ਨੂੰ ਇਹ ਗੱਲ ਹੀ ਦੱਸਦਾ ਰਿਹਾ ਵਾਂ। ਮੈਂ ਕਿਹਾ ਵੀ ਮੇਰੀ ਆਤਮਾ ਜਿਹੜੀ ਹੈ, ਇਹ ਮੇਰੀ ਆਤਮਾ ਦੀ ਆਵਾਜ਼ ਹੈ, ਇਹ ਮੇਰੀ ਅੰਤਰ ਆਤਮਾ ਦੀ ਗੱਲ ਹੈ, ਇਹ ਰੱਬ ਦੀ ਗੱਲ ਹੈ। ਇਹਦੇ ਵਿੱਚ ਕੋਈ ਮੇਰੀ ਸਿਆਣਪ ਦੀ ਗੱਲ ਨਹੀਂ ਗੀ, ਇਹ 'ਚ ਮੈਂ ਬੜਾ ਸਿਆਣਾ ਨਹੀਂ ਗਾ। ਮੈਂ ਸਿਰਫ ਤੁਹਾਨੂੰ ਆਤਮਾ ਦੀ ਆਵਾਜ਼ ਸੁਣ ਕੇ ਕਹਿਣ ਡਿਆ ਵੀ ਸੰਤ ਜਰਨੈਲ ਸਿੰਘ ਸ਼ਹੀਦ ਨਹੀਂ ਹੋਇਆ, ਨਿਕਲ ਗਿਆ। ਇਹ ਗੱਲ ਮੈਂ ਉਦੋਂ ਹੀ ਮੰਨਦਾ ਰਿਹਾ। ਜਦੋਂ ਫਿਰ ਸਾਡੀ ਮੁਲਾਕਾਤਾਂ ਹੋਣ ਡੈ ਪਈਆਂ, ਉਦੋਂ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਬਾਬਾ ਠਾਕਰ ਸਿੰਘ ਜੀ ਜਿਹੜੇ ਨੇ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ, ਹਾਂਜੀ, ਜਿਹੜੀ ਕਿ ਸੰਤ ਜਰਨੈਲ ਸਿੰਘ ਨੂੰ ਪੱਗ ਬੱਝੀ ਸੀ, ਉਹ ਅਸਲੀ ਪੱਗ ਪਹਿਲਾਂ ਬਾਬੇ ਠਾਕਰ ਸਿੰਘ ਨੂੰ ਮਿਲੀ ਸੀ। ਤੇ ਬਾਬਾ ਠਾਕਰ ਸਿੰਘ ਨੇ ਇਹਨਾਂ ਨੂੰ ਗਾਂ ਸੰਤ ਜਰਨੈਲ ਸਿੰਘ ਨੂੰ ਦਿੱਤੀ ਸੀ। ਤੇ ਉਹਨਾਂ ਨੇ ਤਾਂ ਦਿੱਤੀ ਸੀ ਵੀ ਇਹ ਜਿਹੜਾ ਸਮਾਂ ਵਾ ਅੱਗੋਂ ਨੌਜਵਾਨ ਮੁੰਡੇ ਦਾ ਕੰਮ ਕਰਨ ਵਾਲਾ ਵਾ, ਮੈਂ ਬੁੱਢਾ ਹੋ ਗਿਆ, ਮੇਰੇ ਕੋਲ ਨਹੀਂ ਇੰਨਾ ਭੱਜ ਦੌੜ ਨਹੀਂ ਹੋਣੀ ਅੱਗੋਂ ਜਿਹੜਾ ਸਮਾਂ ਆ ਰਿਹਾ, ਕਿਉਂਕਿ ਸਾਧੂ ਹੀ ਬ੍ਰਹਮ ਗਿਆਨੀ ਸੀ। ਤੇ ਉਹਨਾਂ ਨੇ ਲਿਖ ਕੇ ਵੀ ਲਾਈ ਰੱਖਿਆ ਵਾ ਮੇਰੇ ਤੇ ਵੀ ਜਿੰਨਾ ਚਿਰ ਰਹੇ ਨੇ ਵੀ ਸੰਤ ਜਰਨੈਲ ਸਿੰਘ ਚੜ੍ਹਦੀ ਕਲਾ 'ਚ ਨੇ। ਕਿਉਂਕਿ ਜੇ ਸੰਤ ਜਰਨੈਲ ਸਿੰਘ ਬਾਬਾ ਜੀ ਸ਼ਹੀਦ ਹੋਏ ਹੁੰਦੇ ਮੰਨ ਲਓ, ਤੇ ਅੱਜ ਤੱਕ ਉਹਨਾਂ ਦੇ ਲੱਖਾਂ ਪਾਠ ਸ਼ਹੀਦੀ ਦੇ ਹੋ ਗਏ ਹੋਣੇ ਸੀ। ਹਲੇ ਤੱਕ ਉਹਨਾਂ ਦੇ ਇੱਕ ਪਾਠ ਨਹੀਂ ਸ਼ਹੀਦੀ ਦਾ ਹੋਇਆ, ਕਿਸੇ ਨੇ ਨਹੀਂ ਕਰਾਇਆ। ਜਿਹੜਾ ਕੋਈ ਪਾਠ ਕਰਾਵੇ ਵੀ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਿਆ, ਕੋਈ ਪਾਠ ਨਹੀਂ ਹੋਇਆ ਉਹਨਾਂ ਦਾ, ਹਾਂਜੀ। ਤੇ ਜੇ ਸ਼ਹੀਦ ਹੋ ਗਏ ਹੁੰਦੇ ਤੇ ਹੁਣ ਲੱਖਾਂ ਲੋਕਾਂ ਨੇ ਕਰਾ ਦੇਣੇ, ਕਿਸੇ ਨੇ ਨਹੀਂ ਕਰਾਇਆ। ਕਿਉਂਕਿ ਜਦੋਂ ਬ੍ਰਹਮ ਗਿਆਨੀ ਬਾਬਾ ਠਾਕਰ ਸਿੰਘ ਜੀ ਕਹਿਣ ਡਏ ਨੇ ਵੀ ਉਹ ਚੜ੍ਹਦੀ ਕਲਾ 'ਚ ਨੇ, ਤੇ ਅਸੀਂ ਤੇ ਸਿੱਖ ਵਾਂ, ਅਸੀਂ ਤੇ ਉਹਨਾਂ ਨੂੰ ਮੰਨਣ ਵਾਲੇ ਆ, ਅਸੀਂ ਕਿਸ ਤਰ੍ਹਾਂ ਕਹਿ ਦਈਏ ਵੀ ਮਰ ਗਏ ਨੇ, ਠੀਕ ਹੈ ਨਾ। ਸਾਡੀ ਮਤਲਬ ਮੇਰੀ ਇਹ ਵੀ ਸੋਚ ਵੀ ਹੈ, ਤੇ ਮੈਂ ਉਹ ਬਾਬਾ ਜੀ ਦੀ ਗੱਲ ਨੂੰ ਵੀ ਪੂਰੀ ਮੰਨਣਾ ਵਾਂ। ਤੇ ਇਹ ਨਹੀਂ ਸਾਨੂੰ ਪਤਾ ਵੀ ਕਿੱਥੇ ਨੇ, ਇੰਨੇ ਅਸੀਂ ਜਾਣੀ ਜਾਣ ਹੈ ਨਹੀਂਗੇ, ਪਰ ਇੰਨੀ ਆਤਮਾ ਸਾਡੀ 'ਚ ਗੱਲ ਹੈਗੀ ਹੈ ਕਿ ਉਹ ਹੈਗੇ ਨੇ ਜ਼ਰੂਰ, ਤੇ ਕੋਈ ਸਮਾਂ ਆਉਣ ਤੇ ਆਉਣਗੇ। ਇਹ ਗੱਲ ਮੇਰੇ ਮਨ 'ਚ ਆਈ ਹੈ ਵੀ ਸਮਾਂ ਆਉਣ ਤੇ ਉਹ ਬਾਹਰ ਆਉਣਗੇ, ਸਾਹਮਣੇ ਆਉਣਗੇ। ਉਹ ਪਤਾ ਨਹੀਂ ਹੁਣ ਕਦੋਂ ਸਮਾਂ ਆਉਣਾ ਵਾ, ਕਿਹੋ ਜਿਹਾ ਆਉਣਾ ਵਾ, ਇਹ ਵਾਹਿਗੁਰੂ ਜਾਣਦਾ, ਕਿਉਂਕਿ ਅਸੀਂ ਜਾਣੀ ਜਾਣ ਨਹੀਂਗੇ। ਇੱਕ ਤੁਸੀਂ ਗੱਲ ਦੱਸੀ ਹੈ ਕਿ ਜਦੋਂ ਤੁਹਾਨੂੰ ਜੇਲ੍ਹ 'ਚ ਪੁੱਛਗਿੱਛ ਹੁੰਦੀ ਰਹੀ ਹੈ, ਚਾਹੇ ਅੰਮ੍ਰਿਤਸਰ ਰੱਖਿਆ, ਚਾਹੇ ਲੁਧਿਆਣੇ, ਚਾਹੇ ਨਾਭੇ ਸੀ, ਸਾਰੀਆਂ ਏਜੰਸੀਆਂ ਕਰਦੀਆਂ ਰਹੀਆਂ। ਇੱਕ ਵਾਕਿਆ ਇਹ ਅਸੀਂ ਪੜ੍ਹਿਆ ਕਿ ਇੱਕ ਪਰਦਾ ਲੱਗਾ ਹੋਇਆ ਸੀ, ਉਹਦੇ ਪਿੱਛੋਂ ਸ਼ਨਾਖਤ ਕਰਦਾ ਹੈ। ਤੁਸੀਂ ਅਜਿਹਾ ਕੁਝ ਉੱਥੇ ਵੇਖਿਆ ਹੋਵੇ? ਹੋਇਆ ਜੀ, ਸਾਡੇ ਨਾਲ ਵੀ ਹੋਇਆ। ਜਦੋਂ ਮਤਲਬ ਕਿ ਸ਼ੀਸ਼ੇ ਵਾਲਾ ਕਮਰਾ ਸੀ, ਕਾਲੇ ਸ਼ੀਸ਼ੇ ਲੱਗੇ, ਉਹ ਕਮਰੇ ਦੇ ਮਤਲਬ ਸ਼ੀਸ਼ੇ ਲੱਗੇ ਕਾਲੇ, ਤੇ ਜਿਹੜਾ ਸਵਾਲ ਪੁੱਛਦਾ ਸੀ ਇੱਕ ਸਾਈਡ ਤੇ ਸੀ ਉਹ ਬੰਦਾ ਜਿਹੜਾ ਸਾਨੂੰ ਸਵਾਲ ਪੁੱਛਦਾ ਸੀ, ਤੇ ਜਿਹੜੇ ਉਹ ਬੰਦੇ ਪਛਾਣ ਕਰਦੇ ਸ਼ੀਸ਼ਿਆਂ ਪਿੱਛੇ ਹੀ ਉਹ ਬੰਦੇ, ਇਹ ਨਹੀਂ ਪਤਾ ਸਾਨੂੰ ਬੰਦੇ ਵੀ ਸਾਡੇ ਵਿੱਚੋਂ ਹੀ ਉਹਨਾਂ ਵਾਲੇ ਸੀ ਕਿ ਜਾਂ ਬਾਹਰ ਦੇਖ ਕੇ ਕੌਣ ਸੀ, ਉਹਨਾਂ ਦਾ ਸਾਨੂੰ ਨਹੀਂ ਪਤਾ। ਕਾਲੇ ਸ਼ੀਸ਼ਿਆਂ ਸਾਹਮਣੇ ਸਾਨੂੰ ਜ਼ਰੂਰ ਖੜਿਆ ਗਿਆ, ਇੱਕ ਵਾਰੀ ਨਹੀਂ ਕਈ ਵਾਰੀ। ਹਾਂ, ਨਾਭੇ ਜੇਲ੍ਹ 'ਚ ਵੀ ਖੜਿਆ ਗਿਆ ਵਾ, ਲੁਧਿਆਣੇ ਜੇਲ੍ਹ 'ਚ ਵੀ ਖੜਿਆ ਗਿਆ ਵਾ, ਅੰਮ੍ਰਿਤਸਰ ਵੀ ਖੜਿਆ ਗਿਆ। ਤੁਹਾਡੇ ਪਿਤਾ ਜੀ ਦੀ ਸ਼ਹੀਦੀ ਗੁਰੂ ਰਾਮਦਾਸ ਸਰਾਂ 'ਚ ਹੁੰਦੀ ਆ। ਗੁਰੂ ਰਾਮਦਾਸ ਸਰਾਂ ਦੇ ਵਿੱਚ ਜੋ ਵਾਪਰਿਆ, ਜਿਵੇਂ ਤੁਹਾਡੇ ਪਿਤਾ ਜੀ ਸ਼ਹੀਦ ਹੋਏ, ਜਿਵੇਂ ਟੈਂਕੀ ਜਿਹੜੀ ਉਹਦੇ 'ਚ ਗੋਲਾ ਵੱਜਾ, ਇਹ ਸਾਰੇ ਵਾਕਿਆ ਬਾਰੇ ਤੁਸੀਂ ਦੱਸੋ। ਉਹ ਬਾਬਾ ਜੀ ਇੱਕ ਮੁੰਡਾ ਨਾ, ਹੁਣ ਤੇ ਉਹ ਮਰ ਗਿਆ ਹੈ, ਮੈਨੂੰ ਉਹਦੇ ਪਿੰਡ ਦਾ ਵੀ ਨਹੀਂ ਚੇਤਾ, ਉਹਦਾ ਨਾਮ ਵਜ਼ੀਰ ਸਿੰਘ ਸੀ, ਸਾਡੇ ਨਾਲ ਜੇਲ੍ਹ 'ਚ ਰਹਿੰਦਾ ਸੀ, ਉਹਦਾ ਨਾਂ ਸੀ ਵਜ਼ੀਰ ਸਿੰਘ। ਤੇ ਉਹਨੇ ਮੈਨੂੰ, ਉਹ ਮੇਰੇ ਪਿਤਾ ਜੀ ਦਾ ਵੀ ਵਾਕਫ ਸੀ, ਮੇਰਾ ਵੀ ਵਾਕਫ ਸੀ, ਦੋਵਾਂ ਦਾ ਹੀ ਵਾਕਫ ਸੀ। ਉਹ ਜਦੋਂ ਮੈਨੂੰ ਜੇਲ੍ਹ 'ਚ ਮਿਲਿਆ ਨਾ, ਉਹਦੀ ਮੁਲਾਕਾਤ ਮੇਰੀ ਹੋਈ ਆ ਤਕਰੀਬਨ ਉਹਦੇ ਨਾਲ ਜੋਧਪੁਰ ਜੇਲ੍ਹ ਜਾ ਕੇ। ਹਾਂ, ਕਿਉਂਕਿ ਪਹਿਲਾਂ ਉਹ ਵੱਖ-ਵੱਖ ਬੈਰਕਾਂ 'ਚ ਰਿਹਾ, ਹੋਰ ਕਿਤੇ ਰਿਹਾ, ਮੈਂ ਹੋਰ ਕਿਤੇ ਰਿਹਾ। ਉਹਨੂੰ ਫਿਰ ਜਦੋਂ ਮੈਂ ਮਿਲਿਆ ਵਾਂ ਤੇ ਫਿਰ ਮੈਨੂੰ ਪੁੱਛਿਆ, ਮੈਂ ਕਿਹਾ ਮੇਰੇ ਭਾਪੇ ਦਾ ਦੱਸ ਵੀ ਕਿਸ ਤਰ੍ਹਾਂ ਤੂੰ ਸਰਾਂ 'ਚ ਹੈ? ਵੀ ਮੈਂ ਤੇ ਆ ਗਿਆ ਹਾਂ। ਉਹ ਕਹਿੰਦਾ ਵੀ ਤੇਰੇ ਭਾਪੇ ਦੇ ਬੰਬ ਵੱਜ ਗਿਆ ਸੀ ਤੇ ਬਾਂਹ ਉੱਡ ਗਈ ਹੋਈ ਸੀ ਉਹਦੀ, ਮੈਂ ਵੇਖਿਆ ਵਾ, ਤੇ ਖੂਨ ਬੜਾ ਵਗ ਗਿਆ ਸੀ ਉਹਦਾ, ਤੇ ਤੈਨੂੰ ਪਤਾ ਹੀ ਹੈ ਵੀ ਉੱਥੇ ਇਲਾਜ ਤੇ ਹੋਣਾ ਨਹੀਂ ਸੀ ਕੋਈ। ਤੇ ਉਹ ਫਿਰ ਮੇਰੇ ਹਿਸਾਬ ਨਾਲ ਕਹਿੰਦਾ ਵੀ ਮੈਂ ਤੇ ਉਹਨੂੰ ਤੜਫਦਾ ਹੀ ਵੇਖਿਆ, ਤੇ ਮੁੜ ਕੇ ਪਤਾ ਨਹੀਂ ਮਰ ਗਿਆ ਹੋਣਾ। ਹਾਂ, ਉਹਨੇ ਮੈਨੂੰ ਕਿਹਾ ਵਾ, ਤੇ ਮੈਂ ਮੰਨ ਲਿਆ ਵੀ ਮਰ ਹੀ ਗਿਆ ਹੋਣਾ, ਵੀ ਮਤਲਬ ਉੱਥੇ ਕਿੰਨੇ ਬਚਾਉਣਾ ਸੀ। ਇਹ ਤੁਹਾਡੇ ਪਰਿਵਾਰ ਨੂੰ ਤੁਹਾਡੇ ਪਿਤਾ ਜੀ ਦਾ ਪਤਾ ਨਹੀਂ ਲੱਗਾ? ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਲਾਸ਼ ਵੀ ਨਹੀਂ ਮਿਲੀ? ਹਾਂ, ਨਹੀਂ, ਨਾ ਉਹਨਾਂ ਦੀ ਕੋਈ ਲਾਸ਼ ਬਾਬਾ ਜੀ ਮਿਲੀ ਹੈ, ਨਾ ਸਾਨੂੰ ਮਤਲਬ ਉਹਦਾ ਕੋਈ ਸਪਸ਼ਟੀਕਰਨ ਗੌਰਮੈਂਟ ਵੱਲੋਂ ਕੋਈ ਨਹੀਂ ਮਿਲਿਆ ਵੀ। ਉਹਨਾਂ ਦਾ ਨਾਮ, ਉਹਨਾਂ ਦੀ ਜਥੇਬੰਦੀ? ਉਹਨਾਂ ਦਾ ਨਾਮ ਜੀ ਹੁਣ ਵੀ ਜਿਹੜਾ ਉੱਥੇ ਬਣਿਆ ਨਾ ਦਰਬਾਰ ਸਾਹਿਬ, ਜਿਹੜਾ ਬੋਰਡ ਲੱਗਾ ਹੈ, ਉਹਦੇ 'ਤੇ ਨਾਂ ਲਿਖਿਆ ਮੇਰੇ ਪਿਤਾ ਜੀ ਦਾ, ਗੁਰਮੇਜ ਸਿੰਘ। ਆਹ ਪਤਾ ਨਹੀਂ, ਮੈਨੂੰ ਚੇਤਾ ਭੁੱਲ ਗਿਆ ਵੀ ਕਿੰਨੇ ਨੰਬਰ ਤੇ, 388 ਗਏ ਇਸ ਤਰ੍ਹਾਂ ਕਰਕੇ ਆ ਕੋਈ, ਉਹ ਬੋਰਡ ਲੱਗਾ, ਉਹਦੇ 'ਤੇ ਨੰਬਰ ਲਿਖਿਆ। ਜੇ ਨਾਮ ਪੜ੍ਹੀ ਜਾਓਗੇ ਤੁਸੀਂ, ਉਹ ਵਿੱਚ ਨਾਂ ਉਹਨਾਂ ਦਾ ਜੇ। ਉਹ ਅਕਾਲ ਤਖਤ ਵੱਲੋਂ ਮਤਲਬ ਕਿ ਜਿਹੜੇ ਸਿੱਖ ਸ਼ਹੀਦ ਹੋਏ ਸੀ, ਜਿਨ੍ਹਾਂ ਦਾ ਉਹਨਾਂ ਨੂੰ ਪਤਾ ਲੱਗਾ, ਜਿਨ੍ਹਾਂ ਦਾ ਪਤਾ ਲੱਗਾ ਵੀ ਸ਼ਹੀਦ ਹੋਏ ਨੇ, ਉਹ ਬੰਦਿਆਂ ਦੇ ਨਾਂ ਲਿਖੇ ਆ। ਫੋਟੋ ਨਹੀਂ ਲਾਈ, ਇਕੱਲਾ ਨਾਂ ਹੀ ਲਿਖਿਆ। ਦਲ ਖਾਲਸਾ ਨੇ ਇੱਕ ਡਾਇਰੈਕਟਰੀ ਛਪਾਈ ਸੀ, ਅਕਾਲ ਤਖਤ ਤੋਂ ਰਿਲੀਜ਼ ਕੀਤੀ ਸੀ, ਉਹਦੇ 25 ਸਫ਼ੇ ਦੇ ਆ
ਮੇਰੇ ਪਿਤਾ ਜੀ ਦਾ ਨਾਮ 25 ਸਫੇ ਦੇ ਐਡਰੈਸ ਵੀ ਸਾਰਾ ਲਿਖਿਆ। ਬਾਬਾ ਜੀ ਇੱਕ ਨਾ ਪੇਂਟਿੰਗ ਪਰਮ ਸਿੰਘ ਬਹੁਤ ਮਸ਼ਹੂਰ ਪੇਂਟਰ ਨੇ, ਉਹਨਾਂ ਮੌਜੂਦਾ ਸਮੇਂ 'ਚ ਬੜੀਆਂ ਪੇਂਟਿੰਗਸ ਬਣਾਈਆਂ ਨੇ। ਉਹਨਾਂ ਦੀ ਇੱਕ ਪੇਂਟਿੰਗ ਸਾਹਮਣੇ ਆਈ ਹੈ ਜਿਹਦੇ 'ਚ ਇੱਕ ਨਿਹੰਗ ਸਿੰਘ ਟੈਂਕ ਦੇ ਸਾਹਮਣੇ ਬਰਸ਼ਾ ਫੜ ਕੇ ਖੜਾ ਆ, ਤੇ ਇਹ ਗੱਲ ਸੁਣਨ 'ਚ ਵੀ ਆਉਂਦੀ ਆ ਕਿ ਉਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਟੈਂਕ ਰੋਕਣ ਦੀ। ਤੁਸੀਂ ਅਜਿਹਾ ਕੁਝ ਸੁਣਿਆ ਵੇਖਿਆ ਹੋਵੇ? ਬਾਬਾ ਜੀ ਇਹ ਗੱਲ ਮੈਂ ਜੇਲ੍ਹ 'ਚ ਸੁਣੀ ਹੈ ਜੀ। ਜਿਹੜੇ ਸਿੰਘ ਸਰਾਂ 'ਚੋਂ ਫੜੇ ਗਏ ਸੀ ਨਾ, ਉਹਨਾਂ ਨੇ ਮੈਨੂੰ ਦੱਸੀ ਇਹ ਗੱਲ। ਤੇ ਕਿਉਂਕਿ ਉਹ ਨਿਹੰਗ ਸਿੰਘ ਜਿਹੜੇ ਸੀ ਉਹਨਾਂ ਕੋਲ ਦੇਖ ਦੂਖ ਅਸੀਂ ਵੀ ਥੋੜ੍ਹੇ ਜਿਹੇ ਸ਼ਗਨ ਦੇ ਸ਼ੌਕੀਨ ਹਾਂ, ਅਸੀਂ ਘੁੱਟ ਕੇ ਅਸੀਂ ਵੀ ਛਾ ਲੈਂਦੇ ਹਾਂ। ਪਰ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਕੀ ਨਾਂ ਸੀ, ਕਿਹੜੇ ਜਥੇਬੰਦੀ ਦੇ। ਉਦੋਂ ਅਸੀਂ ਛੋਟੀ ਉਮਰ ਸੀ, ਸਾਨੂੰ ਇੰਨਾ ਨਹੀਂ ਪਤਾ ਸੀ। ਉਹ ਆਂਦਾ ਵੀ ਜਦੋਂ ਉਹਨਾਂ ਨੇ ਰਗੜਾ ਰੁਗੜਾ ਲਾ ਲਿਆ ਨਾ, ਮੈਨੂੰ ਦੱਸਣ ਡਿਆ, ਕਹਿੰਦਾ ਵੀ ਜਿਹੜੇ ਨਿਹੰਗ ਸਿੰਘਾਂ ਕੋਲ ਤੂੰ ਦੇਖ ਸਕਦਾ ਹੁੰਦਾ ਨਾ, ਕਹਿੰਦਾ ਵੀ ਉਹਨਾਂ ਰਗੜਾ ਰੁਗੜਾ ਲਾ ਲਿਆ। ਤੇ ਜਦੋਂ ਟੈਂਕ ਆਏ ਨੇ ਨਾ ਅੰਦਰ, ਤੇ ਉਹ ਆਵਾਜ਼ ਉਹਨੂੰ ਕਹਿਣ ਡਿਆ, ਉਹ ਦਾਲਾ ਸਿਆਂ ਉਹ ਲਿਆਓ, ਕਹਿੰਦੇ ਟੈਂਕ ਆ ਗਿਆ, ਬਰਛੇ ਬੁਰਛੇ ਫੜੋ, ਆਪਣੇ ਤਿਆਰੀਆਂ ਕਰੋ, ਸ਼ਹੀਦੀਆਂ ਨਹੀਂ ਪਾਉਣੀਆਂ ਹੁਣ ਟੈਂਕ ਦੀ ਉਹ ਆਪਣਾ ਚੱਲੀਏ ਉੱਧਰ ਸਾਹਮਣੇ ਹੋਈਏ। ਉਹ ਆਂਦਾ ਦੂਜਾ, ਉਹ ਆਂਦਾ ਉਹ ਗੋਲਾ ਮਾਰ ਦੂਗਾ। ਕਹਿੰਦਾ ਉਹ ਤੂੰ ਆਪਾਂ ਬਰਛਾ ਮਾਰ ਕੇ ਚੈਨ ਤੋੜ ਦੇਣੀ ਆ, ਗੋਲਾ ਕਿਤਨਾ ਮਾਰ ਦੂ? ਹਾਂਜੀ, ਉਹ ਕਹਿੰਦਾ ਵੀ ਉਹ ਗਏ ਨੇ ਉਧਰ ਨੂੰ, ਮਤਲਬ ਕਿ ਟੈਂਕਾਂ ਨੂੰ ਵਧੇ ਨੇ ਅੱਗੋਂ, ਮਹਾਰਾਜ ਜਾਣੇ ਵੀ ਉਹ ਸ਼ਹੀਦ ਹੋਏ ਨੇ ਕਿ ਜਾਂ ਮੁੜ ਕੇ ਹੋਰ ਕਿਤੇ ਲੋਗੇ ਨੇ, ਇਹ ਵਾਹਿਗੁਰੂ ਜਾਣੇ। ਉੱਥੋਂ ਗਏ ਨੇ, ਮਤਲਬ ਬਰਛੇ ਬੁਰਛੇ ਲੈ ਕੇ ਆਪਣੇ ਉਹ ਤੁਰ ਪਏ ਨੇ। ਇਹ ਗੱਲ ਅਸੀਂ ਇੰਨੀ ਕੁ ਸੁਣੀ ਹੈ ਜੀ ਕਿਸੇ ਕੋਲੋਂ। ਭਗਤ ਪੂਰਨ ਸਿੰਘ ਕੋਲ ਤੁਸੀਂ ਗਏ ਹੈ ਨਾ, ਪਿੰਗਲਵਾੜੇ ਦੇ ਵਿੱਚ ਤੁਸੀਂ ਉਹਨਾਂ ਕੋਲ ਇੱਕ ਡਿਊਟੀ ਉਹਨਾਂ ਤੁਹਾਨੂੰ ਦਿੱਤੀ। ਤੇ ਇਸ ਹਮਲੇ ਤੋਂ ਛੇਤੀ ਬਾਅਦ ਭਗਤ ਪੂਰਨ ਸਿੰਘ ਆਪਣਾ ਪਦਮ ਭੂਸ਼ਣ ਜਿਹੜਾ ਅਵਾਰਡ ਭਾਰਤ ਸਰਕਾਰ ਵੱਲੋਂ ਮਿਲਿਆ ਉਹਨਾਂ ਨੂੰ, ਉਹ ਵਾਪਸ ਕਰ ਦਿੰਦੇ ਆ। ਕਿਵੇਂ ਦੇ ਸੰਬੰਧ ਸਨ ਭਗਤ ਪੂਰਨ ਸਿੰਘ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੇ? ਬਾਬਾ ਜੀ ਉਹਨਾਂ ਦੇ ਸੰਬੰਧ ਕਦੀ ਕਦੀ ਜਾਂਦੇ ਸੀ, ਭਗਤ ਜੀ ਉਹਨਾਂ ਨੂੰ ਮਿਲਣ ਜਾਂਦੇ ਸੀ ਕਦੀ ਕਦੀ। ਭਗਤ ਪੂਰਨ ਸਿੰਘ ਜੀ ਦਾ ਸੰਤ ਜਰਨੈਲ ਸਿੰਘ ਜੀ ਬਹੁਤ ਸਤਿਕਾਰ ਕਰਦੇ ਸੀ, ਖੜੇ ਹੋ ਕੇ ਮਿਲਦੇ ਸੀ ਉਹਨਾਂ ਨੂੰ, ਬੜਾ ਆਦਰ ਮਾਣ ਕਰਦੇ ਸੀ। ਪਰ ਭਗਤ ਜੀ ਜ਼ਿਆਦਾ ਦੇਰ ਰੁਕਦੇ ਨਹੀਂ ਸੀ ਉਹਨਾਂ ਕੋਲੋਂ, ਬਸ ਮਿਲ ਕੇ ਤੇ ਉਸੇ ਵੇਲੇ ਆ ਜਾਂਦੇ ਸੀ, ਕਿਉਂਕਿ ਉਹਨਾਂ ਦੇ ਕੰਮ ਇੰਨੇ ਹੁੰਦੇ ਸੀ, ਇੰਨਾ ਕੁਛ ਉਹਨਾਂ ਲਿਖਣਾ ਹੁੰਦਾ ਸੀ, ਇੰਨੀਆਂ ਥਾਵਾਂ 'ਤੇ ਜਾਣਾ ਹੁੰਦਾ ਸੀ ਕਿ ਉਹਨਾਂ ਕੋਲ ਟਾਈਮ ਨਹੀਂ ਜ਼ਿਆਦਾ ਹੁੰਦਾ ਸੀ। ਤੇ ਇਸ ਤਰ੍ਹਾਂ ਕਦੀ ਮਿਲਣ ਜਾਂਦੇ ਸੀ ਤੇ ਬੜੇ ਸੁਖਾਵੇਂ ਸੰਬੰਧ ਸੀ, ਬੜੇ ਵਧੀਆ ਸੀ। ਜਿਵੇਂ ਸਾਧ ਕੀ ਸੋਭਾ ਸਾਧ ਬਣ ਆਈ, ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਸੁਖਮਨੀ ਸਾਹਿਬ ਲਿਖਦੇ ਨੇ, ਸਾਧ ਕੀ ਸੋਭਾ ਸਾਧ ਬਣ ਆਈ। ਤੇ ਸਾਧੂ ਨੂੰ ਸਾਧ ਹੀ ਜਾਣ ਸਕਦਾ, ਉਹ ਵੀ ਸਾਧੂ ਹੀ, ਜਰਨੈਲ ਸਿੰਘ ਵੀ ਸਾਧੂ ਹੀ, ਭਗਤ ਪੂਰਨ ਸਿੰਘ ਵੀ ਬ੍ਰਹਮ ਗਿਆਨੀ ਸਾਧੂ ਹੀ। ਅਸੀਂ ਉਹਨਾਂ ਦੀਆਂ ਬੜੀਆਂ ਕਲਾਮਾਤਾਂ ਵੇਖੀਆਂ ਨੇ, ਬਹੁਤ ਕੁਛ ਉਹਨਾਂ ਦੇ ਨਾਲ ਰਹਿ ਕੇ। ਬਾਣੀ ਸਾਨੂੰ ਉਹਨਾਂ ਨੇ ਪੜ੍ਹਨ 'ਤੇ ਲਾਇਆ। ਪਹਿਲਾਂ ਅਸੀਂ ਅੰਮ੍ਰਿਤ ਜ਼ਰੂਰ ਛਕਿਆ ਸੀ, ਲੇਕਿਨ ਅਸੀਂ ਬਾਣੀ ਨਹੀਂ ਪੜ੍ਹਦੇ, ਨਿਤਨੇਮ ਨਹੀਂ ਕਰਦੇ। ਇਹ ਗੱਲ ਸਾਨੂੰ ਭਗਤ ਪੂਰਨ ਸਿੰਘ ਨੇ ਦ੍ਰਿੜ ਕਰਾਈ ਹੈ ਵੀ ਤੂੰ ਕਾਹਦਾ ਸਿੱਖ ਹੈ ਜੇ ਤੂੰ ਨਿਤਨੇਮ ਨਹੀਂ ਕਰਦਾ। ਫਿਰ ਉਹਨਾਂ ਨੇ 5 ਬਾਣੀਆਂ ਸਾਨੂੰ ਪੱਕੀਆਂ ਕਰਾਈਆਂ। ਇੱਥੋਂ ਤੱਕ ਜਿਹੜੇ ਮੇਰੇ ਆਰਡਰ ਲਿਖੇ ਨੇ ਉਹਦੇ ਉੱਤੇ ਉਹਨਾਂ ਨੇ ਸਹੀ ਪਾਈ ਹੈ ਕਿ ਜਾਪ ਸਾਹਿਬ ਤੇ ਸੋਈਏ ਮੂੰਹ ਜ਼ਬਾਨੀ ਯਾਦ ਕਰਨੇ ਹਨ, ਇਹ ਲਿਖਿਆ ਮੇਰਾ ਆਰਡਰ ਹੀ ਇਹ ਲਿਖਿਆ। ਤੇ ਮੈਂ ਫਿਰ ਜਾਪ ਸਾਹਿਬ ਦੇ ਬਹੁਤ ਪਾਠ ਕਰਦਾ ਰਿਹਾ, ਹੁਣ ਵੀ ਕਰੀਦੇ ਆ। ਤੇ ਉਹਦੀ ਸ਼ਕਤੀ ਵੀ ਵੇਖੀ ਹੈ, ਤੇ ਹੈ ਵੀ ਇਹ ਸ਼ਕਤੀ ਬਾਣੀ 'ਚ, ਬਾਣੀ ਦੀ ਸ਼ਕਤੀ ਬੇਅੰਤ ਅਸੀਂ ਵੇਖ ਵੀ ਰਹੇ ਹਾਂ, ਤੇ ਸੱਚ ਵੀ ਇਹ ਗੱਲ। ਇਹ ਨੇ ਭਾਈ ਜਸਵਿੰਦਰ ਸਿੰਘ, ਜਿਹੜੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਾਰਾ ਕੁਝ ਵਾਪਰਿਆ ਉੱਥੇ ਸਰਾਂ ਦੇ ਵਿੱਚ ਰਹਿੰਦੇ ਸਨ ਤੇ ਦਰਬਾਰ ਸਾਹਿਬ ਦੇ ਅੰਦਰ ਵੀ ਰਹੇ ਆ। ਇਹਨਾਂ ਨੇ ਸਾਡੇ ਨਾਲ ਉਹ ਸਾਰੀ ਜਾਣਕਾਰੀ ਸਾਂਝੀ ਕੀਤੀ, ਜੋਧਪੁਰ ਜੇਲ੍ਹ ਦੇ ਵਿੱਚ ਵੀ ਰਹੇ ਆ। ਇੰਨੀ ਸਾਡੇ ਚੈਨਲ ਦੇ ਉੱਪਰ ਗੱਲਬਾਤ ਕਰਨ ਲਈ, ਸਾਡੇ ਨਾਲ ਇਹ ਬੇਸ਼ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।